ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੀਜੇ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ, ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਤੇ ਟਰੱਕ ਵਾਸ਼ ਵਾਲੇ, ਜਿਨ੍ਹਾਂ ਦਾ ਐਡਰੈਸ 3550 SK ਸਟਰੀਟ ਟਲੈਰੀ, ਫ਼ੋਨ ਨੰਬਰ 5596851260। ਇਹਨਾਂ ਤੋਂ ਤੁਸੀਂ ਟਰੱਕ ਟ੍ਰੇਲਰ ਦੀ ਰਿਪੇਅਰ ਕਰਾ ਸਕਦੇ ਹੋ ਅਤੇ ਟਰੱਕ ਵਾਸ਼ ਵੀ ਕਰ ਸਕਦੇ ਹੋ। ਸਾਡੇ ਅਗਲੇ ਸਪੋਂਸਰ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫ਼ੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਅਜੂਬਾ ਸਿਟੀ, ਬਹਾਦਰ ਸਿੰਘ ਕੇਲ ਫਾਵਲਰ, ਸੁੱਚਾ ਸਿੰਘ ਜੀ ਫਰਾਜ਼ਨਾ ਤੋਂ, ਸਰਬਜੀਤ ਸਿੰਘ ਚੋਕਰ ਟਰਲਿਕ, ਹਰਵਿੰਦਰ ਸਿੰਘ ਸਮਰਾ, ਸੁਰਿੰਦਰ ਸਿੰਘ ਜੁਬਾ ਸਿਟੀ ਤੋਂ, ਜੱਸੀ ਗਿੱਲ, ਤਲਵਿੰਦਰ ਤੇ ਪ੍ਰੀਤਮ ਸਿੰਘ ਜੀ ਗਿੱਲ ਬੇਕਰਸਫੀਲਡ ਤੋਂ। ਬਹੁਤ ਬਹੁਤ ਆਪ ਸਭ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਬਲਤੇਜ ਪੰਨਾ ਜੀ, ਸਭ ਤੋਂ ਪਹਿਲਾਂ ਆਪਾਂ ਦੋ ਰਾਜਾਂ ਦੇ ਨਤੀਜਿਆਂ ਤੇ ਨਿਗਾਹ ਮਾਰਦੇ ਹਾਂ ਤੇ ਜਿਹੜੀ ਮੁਲਕ ਦੀ ਰਾਜਨੀਤੀ ਬਦਲਣ ਵਾਲੀ ਆ, ਇਸ ਦੇ ਉੱਤੇ ਪੈਣ ਵਾਲੇ ਪ੍ਰਭਾਵ ਕਿਸ ਤਰ੍ਹਾਂ ਦੇ ਆ? ਬਿਲਕੁਲ ਜੀ, ਐਕਚੁਅਲੀ ਇਹ ਦੇਖਿਆ ਜਾਵੇ ਤਾਂ ਗੁਜਰਾਤ ਦੀ ਚੋਣ ਖਾਸ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਮੁਤਾਬਕ ਇਹ ਨਤੀਜੇ ਨਹੀਂ ਗਏ ਜਿੰਨਾ ਚੋਣ ਸਰਵੇਖਣਾਂ ਦੇ ਵਿੱਚ ਗੱਲ ਨੂੰ ਚੁੱਕਿਆ ਗਿਆ ਸੀਗਾ। ਨਤੀਜੇ ਉਹੋ ਜਿਹੇ ਵੀ ਨਹੀਂ ਗਏ। ਇਹ ਦੋ ਚੀਜ਼ਾਂ ਜਿਹੜੀਆਂ ਜੀ ਬਹੁਤ ਅਹਿਮ ਨੇ, ਜਿਹੜੀਆਂ ਦੇਖਣ ਵਾਲੀਆਂ ਨੇ। ਔਰ ਦੂਸਰਾ ਇਹਦੇ ਵਿੱਚ ਜਿਹੜਾ ਜੀ ਦੇਖਣ ਵਾਲਾ ਇਹ ਆ ਕਿ ਸੂਰਤ, ਜਿੱਥੇ GST ਦੇ ਖਿਲਾਫ ਬਹੁਤ ਵੱਡੀ ਆਵਾਜ਼ ਉੱਠੀ ਸੀ, ਮੁਲਕ ਦੀ ਸ਼ਾਇਦ ਸਭ ਤੋਂ ਵੱਡੀ ਆਵਾਜ਼, ਉਹਦੇ ਵਿੱਚੋਂ 16 ਦੇ ਵਿੱਚੋਂ 15 ਸੀਟਾਂ ਜਿਹੜੀਆਂ ਸੀ ਉਹ ਭਾਰਤੀ ਜਨਤਾ ਪਾਰਟੀ ਨੇ ਹਾਸਲ ਕੀਤੀਆਂ। ਅਹਿਮਦਾਬਾਦ ਦੇ ਵਿੱਚ ਪਟੇਲ ਅੰਦੋਲਨ ਦਾ ਜਿਹੜਾ ਕੇਂਦਰ ਸੀਗਾ, ਇੱਥੇ 16 ਦੇ ਵਿੱਚੋਂ ਭਾਜਪਾ ਜਿੱਤੀ, 4 ਦੇ ਉੱਤੇ ਕਾਂਗਰਸ ਜਿਹੜੀ ਹੈ ਜੀ ਉਹ ਜਿੱਤ ਸਕੀ। ਇਹ ਅੰਕੜੇ ਜਿਹੜੇ ਨੇ ਇਹ ਡਿਫਰੈਂਟ ਕਹਾਣੀ ਜਿਹੜੀ ਆ ਉਹ ਕਹਿੰਦੇ ਆ। ਇਸ ਕਰਕੇ ਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਜਿਹੜਾ ਜੀ ਉਹ ਗੜਬੜ ਜ਼ਰੂਰ ਹੋਈ ਹੈ, ਜਿਹੜੀ ਕਿ ਗੱਲ ਚੱਲ ਰਹੀ ਹੈ। ਪਤਾ ਨਹੀਂ ਕਿੰਨੀ ਕੁ ਜਿਹੜੀ ਇਹ ਚੱਲ ਸਕੂਗੀ, ਇਹ ਆਪਣੀ ਜਗ੍ਹਾ ਦੇ ਉੱਤੇ ਆ। ਅਗਲਾ ਜਿਹੜਾ ਨਿਸ਼ਾਨਾ ਜੀ ਉਹ ਇਹਦੇ ਤੋਂ ਬਾਅਦ ਹੋਊਗਾ ਮੱਧ ਪ੍ਰਦੇਸ਼ ਤੇ ਰਾਜਸਥਾਨ ਦਾ, ਖਾਸ ਤੌਰ ਦੇ ਉੱਤੇ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਗੜ੍ਹ ਹੈ। ਇਹ ਠੀਕ ਹੈ ਕਿ ਜਿਹੜੇ ਕਾਂਗਰਸ ਜਿਹੜੀ ਆ ਉਹ 14 ਤੋਂ 50 ਸਾਲ ਤੱਕ ਹੋ ਗਏ ਜਿਹੜੇ ਸੱਤਾ ਤੋਂ ਦੂਰ ਰਹੀ ਹੈ। 29 ਦੇ ਵਿੱਚੋਂ 12 ਰਾਜ ਏਦਾਂ ਦੇ ਨੇ ਜਿੱਥੇ 14 ਤੋਂ ਲੈ ਕੇ 50 ਸਾਲ ਹੋ ਗਏ ਆ, ਜਿੱਥੇ ਕਾਂਗਰਸ ਜਿਹੜੀ ਉਹ ਹਾਰਦੀ ਤੁਰੀ ਗਈ। ਉਹ ਗੁਜਰਾਤ, ਤਾਮਿਲਨਾਡੂ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਛੱਤੀਸਗੜ੍ਹ, ਓਡੀਸ਼ਾ, ਝਾਰਖੰਡ, ਉੱਤਰ ਪ੍ਰਦੇਸ਼, ਤ੍ਰਿਪੁਰਾ, ਨਾਗਾਲੈਂਡ, ਬਿਹਾਰ, ਸਿੱਕਮ ਜਿਹੜੇ ਜੀ ਉਹ ਸ਼ਾਮਲ ਹੈ। ਦੂਜਾ ਇਹ ਹੈ ਕਿ 25 ਸਾਲਾਂ ਦੇ ਵਿੱਚ ਭਾਜਪਾ ਨੇ 14 ਰਾਜਾਂ ਦੇ ਵਿੱਚ ਆਪਣੇ ਸਾਥੀਆਂ ਤੇ 50 ਰਾਜਾਂ ਦੇ ਵਿੱਚ 19 ਦੇ ਵਿੱਚੋਂ ਜਿਹੜੀ 19 ਦੇ ਵਿੱਚ ਉਹ ਸਰਕਾਰ ਪਿਛਲੇ ਸਾਲਾਂ ਦੇ ਦੌਰਾਨ ਜਿਹੜੀ ਆ ਉਹ ਬਣਾਈ ਹੈ। ਹੁਣ ਜਿਹੜਾ ਅਗਲਾ ਭੇੜ ਆ ਜੀ ਉਹ ਹੋਣਾ ਮੁੱਖ ਇਹਨਾਂ ਮੱਧ ਪ੍ਰਦੇਸ਼ ਤੇ ਜਿਹੜੇ ਰਾਜਸਥਾਨ ਦੇ ਰਾਜਾਂ ਦੇ ਵਿੱਚ। ਕਾਂਗਰਸ ਜਿਹੜੀ ਹੈ ਜੀ ਉਹ ਇਸ ਗੱਲ ਦੇ ਉੱਤੇ ਤਸੱਲੀ ਕਰ ਰਹੀ ਹੈ ਕਿ ਗੁਜਰਾਤ ਦੇ ਵਿੱਚ ਉਹਨੂੰ ਮਾੜੀ ਹਾਰ ਨਹੀਂ ਹੋਈ, ਔਰ ਗੁਜਰਾਤ ਦੇ ਜਿਹੜੇ ਲੋਕ ਨੇ ਉਹਨਾਂ ਨੇ ਕਾਂਗਰਸ ਤੇ ਵਿਸ਼ਵਾਸ ਨਹੀਂ ਕੀਤਾ, ਭਾਰਤੀ ਜਨਤਾ ਪਾਰਟੀ ਤੇ ਫਿਰ ਵਿਸ਼ਵਾਸ ਕੀਤਾ। ਸੈਕੰਡਲੀ ਉਹਨਾਂ ਨੇ ਇੱਕ ਬਹੁਤ ਸਟਰੋਂਗ ਜਿਹੜੀ ਆਪੋਜੀਸ਼ਨ ਹੈ ਉਹ ਲਿਆ ਕੇ ਭਾਰਤੀ ਜਨਤਾ ਪਾਰਟੀ ਦੇ ਮੂਹਰੇ ਖੜੀ ਕਰ ਦਿੱਤੀ। ਇੱਕ ਔਰ ਸੈਕੰਡ ਜਿਹੜੇ ਦੋ ਖਾਸ ਤੌਰ ਦੇ ਉੱਤੇ ਨੌਜਵਾਨ ਜਿਹੜੇ ਜਿੱਤੇ ਆ ਜੀ, ਇੱਕ ਤਾਂ ਕਾਂਗਰਸ ਦੀ ਤਰਫੋਂ ਜਿਹੜਾ ਜਿੱਤਿਆ ਜੀ, ਔਰ ਦੂਸਰਾ ਇੰਡੀਪੈਂਡੈਂਟ ਜਿਹੜਾ ਜੀ ਉਹ ਜਿੱਤਿਆ। ਦਲਿਤ ਆਗੂ ਜਗਨੇਸ਼ ਮੇਵਾਨੀ ਦੀ ਜਿਹੜੀ ਆ ਜੀ ਉਹ ਬਨਾਸਕਾਂਠਾ ਜ਼ਿਲ੍ਹੇ ਦੇ ਵਡਗਾਮ ਸੀਟ ਦੇ ਉੱਤੇ ਜਿੱਤ ਜਿਹੜੀ ਆ ਜੀ ਉਹ ਬੜੀ ਅਹਿਮੀਅਤ ਰੱਖਦੀ ਆ। ਇਹ ਜਿਹੜਾ ਸੀਗਾ ਜੀ ਉਹਨੇ ਭਾਜਪਾ ਉਮੀਦਵਾਰ ਵਿਜੇ ਚੱਕਰਵਰਤੀ, ਵੱਡਾ ਇੱਕ ਜਿਹੜਾ ਜੀ ਨਾਮ ਹੈ ਗੁਜਰਾਤ ਦਾ, ਉਹਨੂੰ ਤਕਰੀਬਨ 20,000 ਵੋਟਾਂ ਦੇ ਫਰਕ ਦੇ ਨਾਲ ਜਿਹੜਾ ਜੀ ਉਹ ਹਰਾਤਾ। ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਜਿਹੜਾ ਜਗਨੇਸ਼ ਮੇਵਾਨੀ ਸੀ ਉਹਨੂੰ ਕਾਂਗਰਸ ਨੇ ਸਪੋਰਟ ਕੀਤੀ ਸੀਗੀ। ਜਿਹੜਾ OBC ਆਗੂ ਅਲਪੇਸ਼ ਠਾਕਰ, ਉਹਦੀ ਰਾਧਨਪੁਰ ਤੋਂ ਜਿੱਤ ਜਿਹੜੀ ਹੈ ਜੀ ਇਹ ਵੀ ਆਪਣੇ ਆਪ ਦੇ ਵਿੱਚ ਮਾਇਨੇ ਰੱਖਦੀ ਹੈ, ਸ਼ਾਇਦ ਇਸ ਪੁਆਇੰਟ ਆਫ ਵਿਊ ਦੇ ਨਾਲ ਕਿ ਜਿਵੇਂ ਇਹ ਨੌਜਵਾਨ ਆਗੂ ਉੱਭਰਿਆ ਕਿਤੇ ਨਾ ਕਿਤੇ ਕੀ ਜਿਹੜੇ ਬਾਕੀ ਰਾਜਾਂ ਦੇ ਵਿੱਚ ਹੈ ਜੀ ਉਹ ਚਾਹੇ ਦਲਿਤ ਭਾਈਚਾਰਾ ਹੈ ਚਾਹੇ OBC ਹੈ, ਕੀ ਉਹ ਰਲ ਕੇ ਅੱਗੋਂ ਇਸ ਤਰ੍ਹਾਂ ਦੇ ਨੇਤਾ ਬਾਕੀ ਰਾਜਾਂ ਦੇ ਵਿੱਚ ਪੈਦਾ ਕਰਕੇ ਬਹੁਜਨ ਸਮਾਜ ਪਾਰਟੀ ਦਾ ਕਿਤੇ ਨਾ ਕਿਤੇ ਬਦਲ ਜਿਹੜਾ ਜੀ ਉਹ ਹੋ ਸਕਦੇ ਆ।
ਇੱਕ। ਔਰ ਸੈਕੰਡਲੀ ਜਿਹੜਾ ਜੇ ਆਪਾਂ ਗੱਲ ਹਿਮਾਚਲ ਦੀ ਜਿਹੜੀ ਕਰੀਏ, ਹਿਮਾਚਲ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਵਾਪਸੀ 44 ਸੀਟਾਂ ਇਹਨੇ ਹਾਸਲ ਕੀਤੀਆਂ ਤੋਂ 21 ਕਾਂਗਰਸ ਨੂੰ ਜਿਹੜੀਆਂ ਦੀ ਉਹ ਗਈਆਂ ਨੇ। ਪਰ ਇਹਦਾ ਇੱਕ ਜਿਹੜਾ ਪੁਆਇੰਟ ਦੇਖਣ ਵਾਲਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ 9% ਵੋਟ ਬੈਂਕ ਜਿਹੜਾ ਜੀ ਉਹਦਾ ਵਧਿਆ, ਔਰ ਜਿਹੜੀ ਕਾਂਗਰਸ ਹੈ ਉਹਦਾ ਵੋਟ ਬੈਂਕ -1% ਘਟਿਆ। ਸਿਰਫ ਜਿਹੜਾ ਜੀ ਇੰਨਾ ਘਟਿਆ, ਉਹਦਾ ਵੋਟ ਬੈਂਕ ਨਹੀਂ ਘਟਿਆ, ਹਾਂ ਉਹ ਇੱਥੇ ਹਾਰ ਗਈ। ਇਹ ਪੁਆਇੰਟ ਜਿਹੜਾ ਅਹਿਮ ਹੈ। ਦੂਜਾ ਇਹਦੇ ਵਿੱਚ ਜਿਹੜਾ ਦੀ ਦੇਖਣ ਵਾਲਾ ਇੱਕ ਇਹ ਆ ਕਿ ਜਦੋਂ ਇਹ ਹਿਮਾਚਲ ਦੀਆਂ ਚੋਣਾਂ ਸਟਾਰਟ ਹੋਈਆਂ ਤਾਂ JP ਨੱਡਾ ਇੱਕ ਧੜੱਲੇਦਾਰ ਉਮੀਦਵਾਰ ਵਜੋਂ ਉੱਭਰੇ ਕਿ ਉਹ ਹਿਮਾਚਲ ਦੇ ਵਿੱਚ ਚਿਹਰਾ ਹੋ ਸਕਦੇ ਨੇ ਮੁੱਖ ਮੰਤਰੀ ਦਾ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਿਹੜੇ ਸੀਗੇ ਜੀ ਉਹਨਾਂ ਨੇ ਪੱਤਾ ਖੇਡਿਆ ਉੱਥੇ ਫਿਰ ਪ੍ਰੇਮ ਕੁਮਾਰ ਧੂਮਲ ਹੋਰਾਂ ਦੇ ਉੱਤੇ, ਜਿਹੜੇ ਪਹਿਲਾਂ ਮੁੱਖ ਮੰਤਰੀ ਰਹਿ ਚੁੱਕੇ ਨੇ। ਉਹਨਾਂ ਦੇ ਕਰਪਸ਼ਨ ਦੇ ਦੋਸ਼ ਕਈ ਲੱਗੇ 80ਵਿਆਂ ਦੇ ਉਮਰ ਦੇ ਵਿੱਚ ਜੀ। ਉਹ ਕਾਂਗਰਸ ਨੇ ਵੀ ਪੱਤਾ ਜਿਹੜਾ ਸੀਗਾ ਜੀ ਉਹ ਉੱਥੋਂ ਦੇ ਮੁੱਖ ਮੰਤਰੀ ਜਿਨ੍ਹਾਂ ਦੇ ਉੱਤੇ ਉਹਨਾਂ ਤੇ ਵੀ ਕਰਪਸ਼ਨ ਦੇ ਦੋਸ਼ ਲੱਗੇ ਉਹਦੇ ਉੱਤੇ ਹੀ ਖੇਡਿਆ। ਉਹ ਵੀ ਉਮਰ ਵਾਈਜ਼ ਜਿਹੜੇ ਜੀ ਧੂਮਲ ਹੋਰਾਂ ਤੋਂ ਵੀ ਵੱਡੇ ਸੀਗੇ। ਜਿਹੜੀ ਇਹ ਸਾਰੀ ਚੱਲਦਿਆਂ ਜਦੋਂ ਹੁਣ ਜਿਹੜੇ ਨਤੀਜੇ ਆਏ ਆ ਉਹਦੇ ਵਿੱਚ ਜਿਵੇਂ ਇੱਕ ਮੈਂ ਟਵੀਟ ਪੜ੍ਹ ਰਿਹਾ ਸੀਗਾ, ਉਹਦੇ ਉੱਤੇ ਲਿਖਿਆ ਸੀਗਾ ਵੀ ਹਿਮਾਚਲ ਦੇ ਵਿੱਚ ਇਹ ਹੋਇਆ ਵੀ ਜਿਹੜਾ ਸੀਗਾ ਲਾੜਾ ਉਹ ਘੋੜੀ ਤੋਂ ਡਿੱਗ ਪਿਆ, ਭਾਵ ਕਿ ਪ੍ਰੇਮ ਕੁਮਾਰ ਧੂਮਲ ਚੋਣ ਹਾਰ ਗਏ, ਜਾਂ ਇਹ ਕਹਿ ਲਓ ਕਿ ਚੋਣ ਹਰਾ ਦਿੱਤੇ ਗਏ ਇਸ ਕੈਲਕੂਲੇਟਰ ਇੱਕ ਗੇਮ ਦੇ ਤਹਿਤ। ਜਦੋਂ ਪ੍ਰੇਮ ਕੁਮਾਰ ਧੂਮਲ ਹੋਰਾਂ ਦਾ ਨਾਮ ਸਾਹਮਣੇ ਆਇਆ ਸੀ ਤੇ JP ਨੱਡਾ ਜਿਹੜਾ ਗਰੁੱਪ ਸੀਗਾ ਜੀ ਉਹਦੇ ਵਿੱਚ ਬਿਲਕੁਲ ਚੁੱਪ ਛਾ ਗਈ ਕਿ ਉਹਨਾਂ ਦਾ ਦਾ ਨਹੀਂ ਲੱਗਣਾ। ਹੁਣ ਪ੍ਰੇਮ ਕੁਮਾਰ ਧੂਮਲ ਹੋਰਾਂ ਦੀ ਜਿਹੜੀ ਹਾਰ ਹੈ ਉਦੋਂ ਬਾਅਦ JP ਨੱਡਾ ਗਰੁੱਪ ਇੱਕਦਮ ਸਰਗਰਮ ਹੋ ਗਿਆ, ਔਰ ਉਹਦੇ ਵਿੱਚ ਜਿਹੜੀ ਹੈ ਜੀ ਉਹ ਖੁਸ਼ੀ ਪਰਤਾਈ ਹੈ। ਇਹ ਕਿਹਾ ਜਾ ਰਿਹਾ ਕਿ ਸੰਭਾਵੀ ਰੂਪ ਦੇ ਵਿੱਚ ਤਾਂ JP ਨੱਡਾ ਜਿਹੜੇ ਆ ਉਹ ਮੁੱਖ ਮੰਤਰੀ ਆ ਹਿਮਾਚਲ ਪ੍ਰਦੇਸ਼ ਦੇ, ਕਿਉਂਕਿ ਭਾਰਤੀ ਜਨਤਾ ਪਾਰਟੀ ਇੱਥੇ ਥੋੜੀ ਲੰਬੀ ਗੇਮ ਖੇਡਣੀ ਚਾਹੁੰਦੀ ਆ। ਦੂਜੇ ਪਾਸੇ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਜਿਹੜਾ ਜੀ ਉਹ ਕੌਣ ਹੋਊਗਾ, ਇਹ ਕਿਹਾ ਜਾ ਰਿਹਾ ਕਿ ਸਿਮਰਤੀ ਇਰਾਨੀ ਦਾ ਨਾਮ ਵੀ ਜਿਹੜਾ ਉੱਥੋਂ ਦੇ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਇਸ ਵੇਲੇ ਮੂਹਰਲੀ ਕਤਾਰ ਦੇ ਵਿੱਚ ਬੋਲ ਰਿਹਾ। ਭਾਰਤੀ ਜਨਤਾ ਪਾਰਟੀ ਜਿੰਨੀ ਕੁ ਉਹਨੇ ਖੁਸ਼ੀ ਮਨਾਉਣੀ ਸੀ ਉਸ ਹਿਸਾਬ ਦੇ ਨਾਲ ਉਹਨੇ ਜਿਹੜੀ ਖੁਸ਼ੀ ਨਹੀਂ ਮਨਾਈ। ਉਹਦਾ ਕਾਰਨ ਇਹ ਆ ਕਿ ਇਹ ਇੱਕ ਕਿਸਮ ਦੇ ਨਾਲ ਹਾਰਦੀ ਬਚੀ ਆ ਗੁਜਰਾਤ ਦੇ ਵਿੱਚ, ਔਰ ਉਹਨੂੰ ਇਉਂ ਲੱਗਦਾ ਹੈ ਗੁਜਰਾਤ ਜਿਹੜਾ ਮੱਧ ਪ੍ਰਦੇਸ਼ ਰਾਜਸਥਾਨ ਦੇ ਨਾਲੋਂ ਵੱਡਾ ਗੜ੍ਹ ਹੈ ਉਹਦਾ, ਤੇ ਅੱਗੋਂ ਜਿਹੜੀਆਂ ਚੋਣਾਂ ਨੇ ਉਹ ਦੋ ਜਿਹੜੇ ਰਾਜਾਂ ਦੇ ਵਿੱਚ ਹੋਣੀਆਂ ਨੇ ਉਹ ਬੜੀਆਂ ਅਹਿਮ ਹੋਣਗੀਆਂ। ਤੇ ਆਉਂਦੇ ਦਿਨਾਂ ਦੇ ਦੌਰਾਨ ਭਾਰਤੀ ਰਾਜਨੀਤੀ ਦੇ ਵਿੱਚ ਲੱਗਦਾ ਕਿ ਜਿਹੜਾ ਮੁੱਦਾ ਸਭ ਤੋਂ ਵੱਡਾ ਉੱਭਰੂਗਾ ਉਹ EVM ਮਸ਼ੀਨਾਂ ਦਾ ਇੱਕ ਵਾਰੀ ਫੇਰ ਹੋ ਸਕਦਾ ਹੈ। ਉੱਭਰਨਾ ਚਾਹੀਦਾ, ਵੈਸੇ ਹੈ ਕੋਈ ਨਾ ਕੋਈ ਗੜਬੜੀ। ਤੇ ਅੱਗੇ ਆਪਾਂ ਸਰਦ ਰੁੱਤ ਦਾ ਸਦਨ ਦੀ ਗੱਲ ਕਰੀਏ ਤੇ ਦੂਜਾ ਦਿਨ ਵੀ ਰੌਲੇ ਰੱਪੇ 'ਚ। ਦੇਖੋ ਜੀ ਇਹ ਜਿਹੜਾ ਹੈ ਜੀ ਉਮੀਦ ਹੈ ਕਿ ਬਹੁਤਾ ਰੌਲੇ ਰੱਪੇ ਦੇ ਵਿੱਚ ਰਹੂਗਾ। ਇਸ ਕਿਸਮ ਦੇ ਨਾਲ ਸਾਰਾ ਜਿਹੜਾ ਜੀ ਉਹ ਚੱਲ ਰਿਹਾ। ਕਾਂਗਰਸੀ ਸੰਸਦ ਮੈਂਬਰ ਦੇ ਵੱਲੋਂ ਪਾਇਆ ਗਿਆ ਜਿਹੜਾ ਰੌਲਾ ਰੱਪਾ ਸੀਗਾ ਜੀ, ਇਹਦੀ ਭੇਟ ਦੂਜਾ ਦਿਨ ਵੀ ਚੜਿਆ। ਮੁੱਖ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਖਿਲਾਫ ਕੀਤੀਆਂ ਗਈਆਂ ਟਿੱਪਣੀਆਂ ਲਈ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਜਿਹੜੀ ਹੈ ਜੀ ਉਹ ਚੱਲਣ ਨਹੀਂ ਦਿੱਤੀ। ਹਾਲਾਂਕਿ ਲੋਕ ਸਭਾ ਦੇ ਵਿੱਚ ਰੌਲੇ ਰੱਪੇ ਦੇ ਬਾਵਜੂਦ ਸਰਕਾਰ 5 ਬਿੱਲ ਪੇਸ਼ ਕਰਨ ਦੇ ਵਿੱਚ ਜਿਹੜਾ ਜੀ ਉਹ ਸਫਲ ਰਹੀ। ਲੋਕ ਸਭਾ ਦੇ ਵਿੱਚ ਸਿਫਰ ਕਾਲ ਦੀ ਸ਼ੁਰੂਆਤ ਹੋਈ ਤਾਂ ਕਾਂਗਰਸੀ ਤੇ ਖੱਬੇ ਪੱਖੀ ਸੰਸਦ ਮੈਂਬਰ ਜਿਹੜੇ ਸੀਗੇ ਜੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਉੱਤੇ ਗੁਜਰਾਤ ਚੋਣਾਂ ਲਈ ਪਾਕਿਸਤਾਨ ਨਾਲ ਮਿਲ ਕੇ ਸਾਜ਼ਿਸ਼ ਰਚਣ ਬਾਬਤ ਕੀਤੀਆਂ ਟਿੱਪਣੀਆਂ ਦੇ ਰੋਸ ਦੇ ਵਜੋਂ ਸਦਨ ਦੇ ਵਿਚਾਲੇ ਜਿਹੜਾ ਜੀ ਉਹ ਆ ਗਏ। ਉਹਨਾਂ ਨੇ ਪ੍ਰਧਾਨ ਮੰਤਰੀ ਦੇ ਖਿਲਾਫ ਨਾਅਰੇਬਾਜ਼ੀ ਜਿਹੜੀ ਉਹ ਕੀ ਖੱਬੇ ਪੱਖੀ ਮੈਂਬਰਾਂ ਨੇ ਕੁਝ ਮੁੱਦੇ ਰੱਖਣ ਦੀ ਕੋਸ਼ਿਸ਼, ਪਰ ਰੌਲੇ ਰੱਪੇ ਦੇ ਦੌਰਾਨ ਉਹਨਾਂ ਦੀ ਕੋਈ ਗੱਲਬਾਤ ਜਿਹੜੀ ਹੈ ਜੀ ਉਹ ਸੁਣੀ ਨਹੀਂ। ਸਪੀਕਰ ਸੁਮਿਤਰਾ ਮਹਾਜਨ ਹੋਰਾਂ ਨੇ ਸਦਨ ਦੀ ਕਾਰਵਾਈ ਜਿਹੜੀ ਜੀ ਉਹ ਦਿਨ ਭਰ ਦੇ ਵਾਸਤੇ ਉਠਾਤੀ। ਵਿੱਤ ਮੰਤਰੀ ਅਰੁਣ ਜੇਤਲੀ ਗ੍ਰਾਂਟਾਂ ਨਾਲ ਸੰਬੰਧਿਤ ਸਪਲੀਮੈਂਟਰੀ ਡਿਮਾਂਡ ਟੇਬਲਾਂ ਤੇ ਰੱਖਣ ਦੇ ਵਿੱਚ ਜਿਹੜਾ ਜੀ ਉਹ ਸਫਲ ਰਹੇ। ਇਹ ਰੌਲਾ ਰੱਪਾ ਜਿਹੜਾ ਪੈਂਦਾ ਰਿਹਾ। 5 ਬਿੱਲ ਵੀ ਪੇਸ਼ ਹੋ ਗਏ। ਅਧਿਆਪਕ ਸਿੱਖਿਆ ਲਈ ਕੌਮੀ ਕੌਂਸਲ ਸੋਧ ਬਿੱਲ, ਗ੍ਰੈਚੁਇਟੀ ਦੀ ਅਦਾਇਗੀ ਲਈ ਸੋਧ ਬਿੱਲ ਦੀ ਡੈਂਟਿਸਟ ਸੋਧ ਬਿੱਲ, ਭਾਰਤੀ ਜੰਗਲਾਤ ਸੋਧ ਬਿੱਲ ਤੇ ਵਿਦੇਸ਼ ਰਹਿੰਦੇ ਭਾਰਤੀਆਂ ਨੂੰ ਪ੍ਰੌਕਸੀ ਵੋਟ ਦੀ ਸਹੂਲਤ ਜਿਹੜੀ ਹੈ ਜੀ ਉਹ ਵਧਾਏ ਜਾਣ ਵਾਲੇ ਸੰਬੰਧਿਤ ਸੋਧ ਬਿੱਲ ਜਿਹੜੇ ਉਹ ਪੇਸ਼ ਕਰ ਦਿੱਤੇ ਗਏ। ਜਿਹੜੇ ਇਹ ਸਦਨ ਹੈ ਜੀ ਇਹ ਕਿੰਨਾ ਕੁ ਚੱਲ ਪਾਊਗਾ ਇਹਦੇ ਉੱਤੇ ਬਹੁਤ
ਜਿਹੜਾ ਜੀ ਉਹ ਸਵਾਲੀਆ ਚਿੰਨ੍ਹ ਨੇ ਇਸ ਵਾਰੀ, ਕਿਉਂਕਿ ਕਾਂਗਰਸ ਜਿਹੜੀ ਹੈ ਜੀ ਉਹ ਇਹ ਮੁੱਦਾ ਬਾਰ-ਬਾਰ ਉਭਾਰੂਗੀ ਜਿਵੇਂ ਲੱਗ ਰਿਹਾ, ਪ੍ਰਧਾਨ ਮੰਤਰੀ ਤੋਂ ਮੁਆਫੀ ਵਾਲਾ। ਭਾਰਤੀ ਜਨਤਾ ਪਾਰਟੀ 2 ਰਾਜਾਂ ਦੇ ਵਿੱਚ ਜਿੱਤਣ ਤੋਂ ਬਾਅਦ ਲੱਗਦਾ ਨਹੀਂ ਕਿ ਮੁਆਫੀ ਵਾਲੇ ਪਾਸੇ ਨੂੰ ਜਿਹੜਾ ਜੀ ਉਹ ਆ ਸਕਦਾ। ਨਹੀਂ ਜੀ, ਹੁਣ ਤਾਂ ਜਿੱਤ ਦਾ ਭੂਤ ਸਵਾਰ ਆ। ਅੱਗੇ ਆਪਾਂ ਗੁਜਰਾਤ ਦੇ ਪੰਜਾਬੀਆਂ ਦੀ ਜੇ ਗੱਲ ਕਰੀਏ ਤੇ ਕਮਲ ਖਿੜਿਆ ਤੇ ਕਿਸਾਨਾਂ ਦੇ ਮੂੰਹ ਮਰਜਾਏ। ਐਕਚੁਅਲੀ ਜੀ ਜਿਹੜਾ ਕਿਸੇ ਸਮੇਂ ਜਿਹੜਾ 1964 ਦੇ ਵਿੱਚ ਉਦੋਂ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਸਾਹਿਬ ਦੀ ਇੱਕ ਇਹ ਦੂਰ ਅੰਦੇਸ਼ੀ ਜਿਹਨਾਂ ਜਾਇਜ਼ਵਾਦ ਪਾਕਿਸਤਾਨ ਦਾ ਰਾਹਤ ਰਚਿਆ ਕਿ ਪੰਜਾਬੀ ਜਿਹੜੇ ਕਿਸਾਨ ਨੇ ਇਹ ਸਿਰੜੀ ਨੇ ਇਹ ਉੱਥੇ ਜੰਗਲ ਜਿਹੜਾ ਸੀ ਉਹ ਵਸਾ ਸਕਦੇ ਨੇ ਤੇ ਇਹ ਇੱਕ ਕੰਧ ਬਣ ਸਕਦੇ ਆ ਸਰਹੱਦ ਦੇ, ਕਿਉਂਕਿ ਇਹ ਨੇੜੇ ਏਰੀਆ ਸੀਗਾ ਇੱਥੇ। ਉਹ ਸਫਲ ਵੀ ਰਹੇ ਇਸ ਗੱਲ ਦੇ ਵਿੱਚ। ਪੰਜਾਬੀ ਕਿਸਾਨਾਂ ਨੂੰ ਜਿਹੜੀਆਂ ਜ਼ਮੀਨਾਂ ਸੀਗੀਆਂ ਉੱਥੇ ਅਲਾਟ ਕੀਤੀਆਂ ਗਈਆਂ ਔਰ ਅਲਾਟ ਹੋਣ ਤੋਂ ਬਾਅਦ ਇਹ ਜਿਹੜੀਆਂ ਜ਼ਮੀਨਾਂ ਸੀਗੀਆਂ ਜੀ ਇਹਨਾਂ ਨੂੰ ਵਾਹੀਯੋਗ ਬਣਾ ਲਿਆ ਕਿਸਾਨਾਂ ਨੇ। ਸਖਤ ਸਾਲਾਂ ਦੀ ਮਿਹਨਤ ਜਿਹੜੀ ਜੀ ਉਹ ਕਰਨ ਤੋਂ ਬਾਅਦ ਜਦੋਂ ਇਹ ਜ਼ਮੀਨਾਂ ਜਿਹੜੀਆਂ ਜੀ ਉਪਜਾਊ ਹੋ ਗਈਆਂ ਤੇ ਫਿਰ ਇਹਦੇ ਉੱਤੇ ਅੱਖ ਜਿਹੜੀ ਸੀਗੀ ਉੱਥੋਂ ਦੇ ਲੋਕਾਂ ਦੀ ਤੇ ਸਰਕਾਰ ਦੀ ਜਿਹੜੀ ਉਹ ਲੱਗ ਗਈ। ਜੋ ਕੁਛ ਗੁਜਰਾਤ ਦੇ ਵਿੱਚ ਇਹਨਾਂ ਪੰਜਾਬੀ ਕਿਸਾਨਾਂ ਦੇ ਨਾਲ ਭੁੱਜ ਏਰੀਏ ਦੇ ਵਿੱਚ ਜਿਹੜਾ ਹੋਇਆ, ਜਾਂ ਜਿਹੜੀ ਇਹਦੀ ਵਿਧਾਨ ਸਭਾ ਸੀਟ ਪੈਂਦੀ ਆ ਬਡਾਸਾ, ਇੱਥੇ ਹੋਇਆ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਮਾਮਲਾ ਸੁਪਰੀਮ ਕੋਰਟ ਤੱਕ ਜਿਹੜਾ ਜੀ ਉਹ ਪਹੁੰਚਿਆ ਹੈ, ਕਿਉਂਕਿ ਜਿਹੜੀ ਉੱਥੋਂ ਦੀ ਸਰਕਾਰ ਹੈ ਉਹ ਇਹਨਾਂ ਕਿਸਾਨਾਂ ਨੂੰ ਉਜਾੜ ਦੇਣਾ ਚਾਹੁੰਦੀ ਆ। ਉਹ ਇਹ ਸਮਝਦੀ ਆ ਕਿ ਹੁਣ ਇਹ ਜ਼ਮੀਨਾਂ ਉਪਜਾਊ ਹੋ ਗਈਆਂ, ਇਹਨਾਂ ਦੇ ਉੱਤੇ ਇਹਨਾਂ ਦਾ ਕੋਈ ਹੱਕ ਨਹੀਂ ਹੈਗਾ। ਜਿਹੜੇ ਉੱਥੋਂ ਦੇ ਕਿਸਾਨ ਨੇ ਉਹਨਾਂ ਚੋਂ ਕੁਛ ਇਸ ਤਰ੍ਹਾਂ ਦੇ ਹੈਗੇ ਜੀ ਜਿਹੜੇ ਇੱਧਰ ਆਣ ਬੈਠੇ ਪੰਜਾਬ ਦੇ ਵਿੱਚ ਮੁੜ ਕੇ ਆ ਕੇ, ਕਿਉਂਕਿ ਉਹਨਾਂ ਦੇ ਉੱਤੇ ਹਮਲੇ ਵਗੈਰਾ ਜਿਹੜੇ ਸੀ ਉਹ ਹੋਏ। ਇਹਨਾਂ ਨੂੰ ਇਹ ਉਮੀਦ ਸੀ ਕਿ ਇਸ ਵਾਰੀ ਉੱਥੇ ਰਾਜਨੀਤਿਕ ਪਲਟਾ ਵੱਜੂਗਾ ਔਰ ਕਾਂਗਰਸ ਦੇ ਜਿਹੜੇ ਆਗੂ ਪੰਜਾਬ ਤੋਂ ਗਏ ਸੀਗੇ ਉੱਥੇ ਪ੍ਰਚਾਰ ਵਗੈਰਾ ਕਰਨ ਦੇ ਵਿੱਚ, ਉਹਨਾਂ ਨੇ ਵੀ ਵਾਅਦਾ ਕੀਤਾ ਜੀ ਜੇ ਕਾਂਗਰਸ ਦੀ ਸਰਕਾਰ ਆਉਂਦੀ ਆ ਤੇ ਇਹਨਾਂ ਦੀਆਂ ਜ਼ਮੀਨਾਂ ਨੂੰ ਪ੍ਰੋਟੈਕਟ ਕਰੂਗੀ, ਉਹ ਇਹਨਾਂ ਦੀਆਂ ਜ਼ਮੀਨਾਂ ਖੋਊਗੀ ਨਹੀਂ। ਉੱਥੇ ਦੁਬਾਰਾ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਹਨਾਂ ਦੇ ਵਿੱਚ ਨਿਰਾਸ਼ਾ ਜਿਹੜੀ ਆ ਜੀ ਉਹ ਇਸ ਵੇਲੇ ਲੱਗ ਰਹੀ ਆ ਔਰ ਇਹ ਜਿਹੜੇ ਪੰਜਾਬੀ ਕਿਸਾਨ ਨੇ ਉਹ ਇਹ ਸੋਚਦੇ ਆ ਕਿ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਵਾਪਸ ਆਉਣ ਦੇ ਨਾਲ ਉਹਨਾਂ ਵਾਲਾ ਮਾਮਲਾ ਜਿਹੜਾ ਜੀ ਉੱਥੇ ਹੀ ਖੜਾ। ਹੁਣ ਲੈ ਦੇ ਕੇ ਉਹਨਾਂ ਦੀ ਜਿਹੜੀ ਟੇਕ ਹੈ ਜੀ ਉਹ ਰਹੂਗੀ ਸੁਪਰੀਮ ਕੋਰਟ ਦੇ ਉੱਤੇ ਕਿ ਸੁਪਰੀਮ ਕੋਰਟ ਜਿਹੜੀ ਆ ਜੀ ਉਹ ਕੀ ਕਰਦੀ ਆ। ਗੁਜਰਾਤ ਦਾ ਜਿਹੜਾ ਭੂ ਮਾਫੀਆ ਹੈ, ਭੂਮੀ ਮਾਫੀਆ, ਉਹਦੀ ਮਾਰ ਝੱਲ ਰਹੇ ਜਿਹੜੇ ਲੋਕ ਨੇ ਉਹ ਕਹਿੰਦੇ ਆ ਕਿ ਹੁਣ ਉਹਨਾਂ ਨੂੰ ਕੋਈ ਆਸ ਜਿਹੜੀ ਹੈ ਜੀ ਉਹ ਨਹੀਂ ਰਹੀ। ਸਾਰੀ ਦੀ ਸਾਰੀ ਟੇਕ ਜਿਹੜੀ ਹੈ ਜੀ ਸੁਪਰੀਮ ਕੋਰਟ ਦੇ ਉੱਤੇ ਆ। ਜੇ ਸੁਪਰੀਮ ਕੋਰਟ ਨੇ ਉਹਨਾਂ ਦੀ ਬਾਂਹ ਨਾ ਫੜੀ, ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਨਾ ਨਿਤਰੇ, ਤਾਂ ਫਿਰ ਇਹ ਕਿਹਾ ਜਾ ਸਕਦਾ ਜੀ ਕਿ ਇਹਨਾਂ ਨੂੰ ਉਜਾੜਾ ਜਿਹੜਾ ਉਹ ਝੱਲਣਾ ਪਊਗਾ। ਹਾਲਾਂਕਿ ਜਿਹੜੀ ਇੱਥੇ ਸੀਟ ਪੈਂਦੀ ਆ ਅਬਡਾਸਾ, ਉੱਥੋਂ ਕਾਂਗਰਸ ਦੇ ਉਮੀਦਵਾਰ ਜਿਹੜੇ ਆ ਉਹ ਜਿੱਤ ਗਏ ਆ, ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹਾਰਿਆ, ਪਰ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਾ ਕਿਉਂਕਿ ਸਰਕਾਰ ਜਿਹੜੀ ਹੈ ਜੀ ਉਹ ਦੁਬਾਰਾ ਭਾਰਤੀ ਜਨਤਾ ਪਾਰਟੀ ਦੀ ਉੱਥੇ ਆ ਗਈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਮਾਨਸਾ ਜੇਲ੍ਹ ਦੀ। ਉਸ ਮਾਮਲੇ ਦੇ ਵਿੱਚ ਕੈਦੀ ਨੇ ਕਈ ਰਾਜ ਖੋਲ੍ਹੇ, ਪਿਛਲੀ ਸਰਕਾਰ ਦੇ ਵੀ ਲਾਗੇ ਸੀਗੇ ਕਈ। ਐਕਚੁਅਲੀ ਜੀ ਇਹ ਮਾਮਲਾ ਕਿਉਂਕਿ ਚੱਲਦਾ ਤਾਂ ਜੇਲ੍ਹਾਂ ਵਾਲਾ ਮਾਮਲਾ ਪਹਿਲਾਂ ਵੀ ਰਹਿੰਦਾ ਕਿ ਅੰਦਰ ਨਸ਼ੇ ਵਗੈਰਾ ਜਿਹੜੇ ਆ ਜੀ ਉਹ ਕਿਹੜੇ ਤਰੀਕੇ ਦੇ ਨਾਲ ਜਾਂਦੇ ਆ। ਬੀੜੀਆਂ ਦਾ ਬੰਡਲ 2200 ਰੁਪਈਏ ਦਾ ਜਾਂ ਜਿਹੜਾ ਲਾਉਂਦੇ ਜੀ ਮੂੰਹ ਦਰਦਾ ਵਗੈਰਾ, ਇਹ 1000 ਰੁਪਈਏ ਦੀ ਪੁੜੀ ਅੰਦਰ ਜਿਹੜੀ ਆ ਜੀ ਉਹ ਮਿਲਦੀ ਆ, ਜਿਹੜੀ ਬਾਹਰ 25-30 ਰੁਪਈਏ ਦੀ ਆ। ਇੰਨਾ ਭਾਅ ਕਿਉਂ ਜਾਂਦਾ? ਸ਼ਾਇਦ ਉਹਦੇ 'ਚ ਰਿਸਕ ਜ਼ਿਆਦਾ। ਜਦੋਂ ਪਿਛਲੇ ਦਿਨੀ ਇੱਕ ਕੈਦੀ ਨੂੰ ਲੈ ਕੇ ਜਿਹੜਾ ਸੀਗਾ ਜੇਲ੍ਹ ਅਧਿਕਾਰੀ ਉਹ ਰਿਸ਼ਵਤ ਦੇ ਪੈਸੇ ਲੈਣ ਆ ਗਿਆ ਔਰ ਰਿਸ਼ਵਤ ਦੇ ਪੈਸੇ ਵੀ ਹੈਰਾਨੀ ਵਾਲੀ ਗੱਲ ਸੀ, ਕੁਝ ਕੈਸ਼ ਦੇ ਬਹੁਤੇ ਜਿਹੜੇ ਸੀਗੇ ਜੀ ਉਹ ਚੈੱਕ ਦੇ ਰੂਪ ਸੀ। 80,000 ਰੁਪਇਆ ਚੈੱਕ ਦੇ ਰੂਪ ਦੇ ਵਿੱਚ ਸੀਗਾ। ਜਿਹੜੇ ਕੈਦੀ ਦੇ ਭਰਾ ਤੋਂ ਪੈਸੇ ਲਏ ਜਾਣੇ ਸੀਗੇ ਉਹਨੇ ਵਿਜੀਲੈਂਸ ਦਾ ਸਹਾਰਾ ਲਿਆ। ਵਿਜੀਲੈਂਸ ਨੇ ਜਿਹੜਾ ਸੀਗਾ ਜੀ ਇਹਨਾਂ ਨੂੰ ਦਬੋਚ ਲਿਆ ਜਦੋਂ ਇਹ ਰਿਸ਼ਵਤ ਜਿਹੜੀ ਲੈ ਰਹੇ ਸੀ। ਔਰ ਇਹਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇਹ ਕੈਦੀ ਨੂੰ ਬਿਨਾਂ ਪਰਮਿਸ਼ਨ ਤੋਂ ਬਾਹਰ ਲੈ ਕੇ ਆਏ ਕਿਉਂਕਿ ਉਹਦੇ ਰਾਹੀਂ ਉਹਦੇ ਤੋਂ ਇਹ ਪੈਸੇ ਲੈਣੇ ਸੀ, ਦੇਣੇ ਸੀਗੇ ਜੀ ਭਰਾ ਨੇ। ਤੇ ਇਹ ਜਦੋਂ ਉੱਤੋਂ ਦਬੋਚਿਆ ਗਿਆ ਤਾਂ ਜਿਹੜੀ ਹੈ ਜੀ ਇਹਦੇ ਖੁਲਾਸੇ ਹੁਣ ਹੋਣ ਲੱਗੇ। ਔਰ ਜਿਹੜਾ ਪਵਨ ਕੁਮਾਰ ਹੈ ਜੀ ਮਾਨਸਾ ਜੇਲ੍ਹ ਦਾ ਕੈਦੀ, ਉਹਨੇ ਵਿਜੀਲੈਂਸ ਬਠਿੰਡਾ ਦੇ ਮੂਹਰੇ ਜੇਲ੍ਹ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਦੇ ਕਈ ਰਾਜ ਜਿਹੜੇ ਆ ਜੀ ਖੋਲ ਦਿੱਤੇ ਆ। ਉਧਰ ਵਿਜੀਲੈਂਸ ਕੇਸ ਦਰਜ ਹੋਣ ਤੋਂ ਬਾਅਦ ਡਿਪਟੀ ਸੁਪਰਡੈਂਟ ਜਿਹੜਾ ਜੀ ਉਹ ਫਰਾਰ ਹੋ ਗਿਆ। ਵਿਜੀਲੈਂਸ ਦੀ ਟੀਮ ਨੇ ਡਿਪਟੀ ਸੁਪਰਡੈਂਟ ਦੀ ਰਿਹਾਇਸ਼ ਦੇ ਉੱਤੇ ਛਾਪਾ ਵੀ ਜਿਹੜਾ ਉਹ ਮਾਰਿਆ। ਜਿਹੜੇ ਅਦਾਲਤ ਨੇ ਜੇਲ੍ਹ ਦੇ ਭਲਾਈ ਅਫਸਰ ਸਿਕੰਦਰ ਸਿੰਘ ਤੇ ਕੈਦੀ ਪਵਨ ਕੁਮਾਰ ਦਾ 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਜੀ ਉਹ ਦੇ ਦਿੱਤਾ। ਇਹ ਕਿਹਾ ਜਾ ਰਿਹਾ
ਕਿ ਜਿਹੜਾ ਇਹ ਡਿਪਟੀ ਸੁਪਰਡੈਂਟ ਸੀਗਾ ਜੀ ਗੁਰਜੀਤ ਸਿੰਘ ਬਰਾੜ, ਉਹਨੇ ਵਿਆਹ ਤੇ ਉਦੋਂ ਜ਼ਰੂਰੀ ਜਾਣਾ ਸੀ, ਨਹੀਂ ਤਾਂ ਉਹ ਪੈਸੇ ਤੇ ਇਹ ਚੈੱਕ ਜਿਹੜਾ ਸੀਗਾ ਉਹਨੇ ਲੈਣ ਦੱਸਦੇ ਕਿ ਆਪ ਆਉਣਾ ਸੀਗਾ। ਔਰ ਇਹਦੇ ਵਿੱਚ ਜਿਹੜਾ ਜੀ ਇਹ ਕਿਹਾ ਗਿਆ ਜੀ ਕਿ ਡਿਪਟੀ ਸੁਪਰਡੈਂਟ ਨੇ ਇੱਕ ਕੈਦੀ ਜਿਹੜਾ ਜੀ ਗੌਰਵ, ਉਹਦੀ ਕੁੱਟਮਾਰ ਵੀ ਕੀ, ਜਿਹਦਾ ਜੇਲ੍ਹ ਪ੍ਰਸ਼ਾਸਨ ਨੇ ਮੈਡੀਕਲ ਚੈੱਕਅਪ ਵੀ ਕਰਵਾਇਆ। ਇਹ ਰਿਸ਼ਵਤ ਲੈਣ ਦੇ ਵਾਸਤੇ ਕੁੱਟਮਾਰ ਜਿਹੜੀ ਸੀ ਕੀਤੀ ਸੀ। ਬੇਸ਼ੱਕ ਜੇਲ੍ਹ ਪ੍ਰਸ਼ਾਸਨ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਬਹੁਤਾ ਕੁਝ ਅਜੇ ਬੋਲ ਨਹੀਂ ਰਹੇ, ਪਰ ਇਹ ਕਿਹਾ ਜਾ ਰਿਹਾ ਕਿ ਗੁਰਜੀਤ ਸਿੰਘ ਬਰਾੜ ਜਿਹੜਾ ਜੀ ਉਹ ਹਲਕਾ ਲੰਬੀ ਦੇ ਪਿੰਡ ਭੀਟੀ ਵਾਲੇ ਦਾ ਰਹਿਣ ਵਾਲਾ ਤੇ ਇੱਕ ਸੀਨੀਅਰ ਅਕਾਲੀ ਆਗੂ ਦੇ ਉਹ ਚਾਚੇ ਦਾ ਪੁੱਤ ਹੈ ਇਸ ਏਰੀਏ ਦੇ, ਔਰ ਬਠਿੰਡਾ ਜ਼ਿਲ੍ਹੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਦਾ ਉਹ ਭਤੀਜ ਜਵਾਈ ਹੈ। ਜਿਹੜੇ ਸੂਤਰ ਨੇ ਉਹ ਇਹ ਦੱਸਦੇ ਨੇ ਕਿ ਡਿਪਟੀ ਸੁਪਰਡੈਂਟ ਦੇ ਪਰਿਵਾਰ ਦੀ ਬਾਦਲ ਪਰਿਵਾਰ ਦੇ ਨਾਲ ਕਾਫੀ ਨੇੜਤਾ ਜਿਹੜੀ ਹੈ ਜੀ ਉਹ ਦੱਸੀ ਜਾ ਰਹੀ ਹੈ, ਜਿਹਦੇ ਕਰਕੇ ਇਹ ਹੈ ਜੀ ਕਿ ਉਹਦੇ ਵੱਲੋਂ ਜੇਲ੍ਹ ਦੇ ਵਿੱਚ ਇਹੋ ਅਜਿਹੀ ਜਿਹੜੀ ਲੁੱਟ ਹੈ ਜੀ ਉਹ ਲੰਬੇ ਸਮੇਂ ਤੋਂ ਮਚਾਈ ਹੋਈ ਹੈ। ਨਹੀਂ ਤਾਂ ਅਦਰਵਾਈਜ਼ ਰਿਸ਼ਵਤ ਤੇ ਉਹ ਚੈੱਕ ਦੇ ਰੂਪ ਦੇ ਵਿੱਚ ਲਈ ਜਾਵੇ, ਗੱਲ ਬਹੁਤੇ ਲੋਕਾਂ ਨੂੰ ਜਿਹੜੀ ਹੈ ਜੀ ਉਹ ਪਚਦੀ ਨਹੀਂ ਸੀ। ਪਰ ਇਹ ਹੈ ਨਾ ਕਿ ਜਦੋਂ ਮੂੰਹ ਪਿਆ ਹੋਵੇ ਫਿਰ ਜਿਹੜਾ ਉਹ ਬੰਦਾ ਪਰਵਾਹ ਨਹੀਂ ਕਰਦਾ ਇਹ ਚੈੱਕ ਕਿਹਦੇ ਨਾਂ ਤੇ ਦਿੱਤਾ ਜਾਣਾ ਸੀ, ਕਿੱਥੇ ਕੈਸ਼ ਹੋਣਾ ਸੀ, ਇਹ ਬਾਅਦ ਵਾਲੀਆਂ ਗੱਲਾਂ ਨੇ। ਪਰ ਜਿਵੇਂ ਕੈਦੀ ਨੂੰ ਉਥੋਂ ਜੇਲ੍ਹ ਦੇ ਅੰਦਰੋਂ ਨਾਲ ਲੈ ਆਉਣਾ ਬਿਨਾਂ ਪਰਮਿਸ਼ਨ ਤੋਂ ਰਿਸ਼ਵਤ ਦੇ ਪੈਸੇ ਜਿਹੜੇ ਆ ਜੀ ਉਹ ਕਲੈਕਟ ਕਰਨ ਦੇ ਵਾਸਤੇ, ਇਹਨੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਖੜੇ। ਬਿਲਕੁਲ ਜੀ, ਹਜੇ ਤਾਂ ਬਹੁਤ ਕੁਝ ਸਾਹਮਣੇ ਆਉਣ ਵਾਲਾ। ਤੇ ਅੱਗੇ ਪੁਲਿਸ ਮੁਕਾਬਲੇ ਦੀ ਗੱਲ ਕਰਦੇ ਹਾਂ, ਜਿਸ ਦੇ ਵਿੱਚ ਇੱਕ ਗੈਂਗਸਟਰ ਪ੍ਰਭਦੀਪ ਸੀਗਾ ਉਹ ਮਾਰਿਆ ਗਿਆ ਸੀਗਾ। ਉਸ ਦੀ ਵਾਈਫ ਅਮਨਦੀਪ ਜਿਹੜੀ ਉਸ ਦੇ ਨਾਲ ਵਿਆਹੀ ਹੋਈ ਸੀ, ਉਸਨੇ ਵਿਆਹ ਦੇ ਸਬੂਤ ਪੇਸ਼ ਕੀਤੇ ਪਰ ਪਰਿਵਾਰ ਮੰਨਦਾ ਹੀ ਨਹੀਂ। ਐਕਚੁਅਲੀ ਜੀ ਇਹ ਦੇਖਿਆ ਜਾਵੇ ਤਾਂ ਕੁਝ ਜਿਹੜੇ ਜੀ ਪੱਖਾਂ ਤੋਂ ਇਹ ਬੜਾ ਵੇਖਣ ਵਾਲੀ ਉਹ ਗੱਲ ਹੈ। ਇੱਕ ਤਾਂ ਇਹ ਕਿ ਜਿਹੜੀ ਯੂਥ ਹੈ ਉਹ ਬੜੀ ਅਟਰੈਕਟ ਹੋ ਜਾਂਦੀ ਆ ਇਹਨਾਂ ਵੱਲ ਨੂੰ, ਗੈਂਗਸਟਰ ਵੱਲ ਨੂੰ। ਇੱਕ ਤਾਂ ਪੱਖ ਜਿਹੜਾ ਜੀ ਉਹ ਜਿਹੜਾ ਚਰਚਾ ਦੇ ਵਿੱਚ ਹੈ ਕਿ ਸ਼ੇਰਾ ਖੁੱਬਣ ਗਰੁੱਪ ਜਿਹੜਾ ਉਹ ਸ਼ਰੇਆਮ ਧਮਕੀਆਂ ਜਿਹੜੀਆਂ ਦੀ ਉਹ ਦੇ ਰਿਹਾ ਪ੍ਰਸ਼ਾਸਨ ਨੂੰ, ਸਰਕਾਰ ਨੂੰ, ਪੁਲਿਸ ਵਾਲਿਆਂ ਨੂੰ। ਇੱਥੋਂ ਤੱਕ ਜਿਹੜਾ ਜੀ ਉਹ ਲਿਖ ਰਿਹਾ ਹੈ ਕਿ ਪੁਲਿਸ ਵਾਲੇ ਜਿਹੜੇ ਕਿੰਨੀ ਕੁ ਦੇਰ ਨੌਕਰੀ 'ਚ ਰਹਿਣਗੇ, ਫਿਰ ਅਸੀਂ ਉਹਨਾਂ ਨੂੰ ਜਿਹੜਾ ਜੀ ਉਹ ਮਿਲਾਂਗੇ। ਬਠਿੰਡੇ ਦੀ ਪੁਲਿਸ ਦੇ ਵੀ ਸਵਾਲੀਆ ਚਿੰਨ੍ਹ ਉਹ ਖੜੇ ਕਰ ਰਿਹਾ। ਸਵਾਲ ਇਹ ਹੈ ਕਿ ਯੂਥ ਜਿਹੜਾ ਜੀ ਉਹ ਜਦੋਂ ਇਹਨਾਂ ਨੂੰ ਫੋਲੋ ਕਰਨ ਲੱਗ ਜਾਂਦਾ ਤੇ ਉਹ ਅਟਰੈਕਟ ਹੋ ਜਾਂਦਾ ਜੀ ਇਹਨਾਂ ਦੀਆਂ ਸਰਗਰਮੀਆਂ ਤੋਂ। ਪਰ ਇਹਦਾ ਜਿਹੜਾ ਮੇਨ ਪੱਖ ਉਹ ਦੇਖਣ ਵਾਲਾ ਇਹ ਹੈ ਜੀ ਕਿ ਇਹਦੇ ਪਰਿਵਾਰ ਵਾਲੇ ਜਿਹੜੇ ਆ ਜੀ ਉਹਨਾਂ ਦਾ ਫਿਰ ਕੀ ਹਸ਼ਰ ਹੁੰਦਾ। ਅਮਨਦੀਪ ਕੌਰ ਜਿਹੜੀ ਕਿ ਪਿਛਲੇ ਦਿਨੀ ਜਿਹੜਾ ਮੁਕਾਬਲਾ ਹੋਇਆ ਪੁਲਿਸ ਦੇ ਨਾਲ ਬਠਿੰਡੇ ਨੇੜੇ, ਉੱਥੇ ਮਾਰੇ ਗਏ, ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਪ੍ਰਭਦੀਪ ਸਿੰਘ ਦੀ ਪਤਨੀ ਆ। ਅਮਨਦੀਪ ਕੌਰ ਕਹਿੰਦੀ ਹੈ ਕਿ ਉਹਨੇ ਆਪਣੇ ਮਾਂ ਪਿਓ ਦੀ ਜਿਹੜੀ ਸੀ ਨਾਰਾਜ਼ਗੀ ਸਹੇੜ ਕੇ ਪ੍ਰਭਦੀਪ ਸਿੰਘ ਦੇ ਨਾਲ ਵਿਆਹ ਕਰਵਾਇਆ ਤੇ ਇਸ ਕਰਕੇ ਉਹਦਾ ਪੇਕਾ ਪਰਿਵਾਰ ਜਿਹੜਾ ਸੀਗਾ ਜੀ ਉਹਨੂੰ ਮਿਲਣੋਂ ਗਿਆ, ਉਹਦੇ ਨਾਲ ਕੋਈ ਲਿੰਕ ਜਿਹੜਾ ਜੀ ਉਹ ਨਹੀਂ ਰੱਖਦਾ। ਪ੍ਰਭਦੀਪ ਸਿੰਘ ਜਿਹੜੀ ਹੈ ਜੀ ਪ੍ਰਭਦੀਪ ਸਿੰਘ ਦਾ ਜਿਹੜੀ ਪਤਨੀ ਆ ਅਮਨਦੀਪ ਕੌਰ, ਉਹ ਇਹ ਕਹਿੰਦੀ ਆ ਕਿ ਉਹ ਚੰਡੀਗੜ੍ਹ ਰਹਿਣ ਲੱਗ ਪਈ ਪ੍ਰਭਦੀਪ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ, ਔਰ ਮੁੜ ਕੇ ਕਦੀ ਪੇਕੇ ਨਹੀਂ ਗਈ। ਜਦੋਂ ਉਹਨੂੰ ਇਹਦੀ ਮੌਤ ਦਾ ਪਤਾ ਲੱਗਾ ਕਿ ਇਹ ਬੱਸ ਦੇ ਰਾਹੀਂ ਉੱਥੇ ਪੁਲਿਸ ਦੇ ਕੋਲੇ ਗਈ, ਪੁਲਿਸ ਨੇ ਕਿਹਾ ਕਿ ਉਹ ਜੇ ਉਹ ਡੈੱਡ ਬੋਡੀ ਲੈਣਾ ਚਾਹੁੰਦੀ ਆ ਤਾਂ ਉਹ ਪਹਿਲਾਂ ਵਿਆਹ ਦੇ ਸਬੂਤ ਦਿਖਾਵੇ। ਉਦੋਂ ਉਹਦੇ ਕੋਲੇ ਕੋਈ ਵਿਆਹ ਦੇ ਪ੍ਰੂਫ ਨਹੀਂ ਸੀਗੇ। ਹੁਣ ਜਿਹੜੀ ਆ ਜੀ ਉਹਨੇ ਕੁਝ ਸਬੂਤ ਜਿਹੜੇ ਆ ਉਹ ਪੇਸ਼ ਕੀਤੇ ਆ ਕਿ ਪ੍ਰਭਦੀਪ ਦੇ ਨਾਲ ਉਹਦਾ ਵਿਆਹ 16 ਨਵੰਬਰ 2015 ਨੂੰ ਅਬੋਹਰ ਦੇ ਗੁਰਦੁਆਰਾ ਨਾਨਕਸਰ ਟੋਭਾ ਦੇ ਵਿੱਚ ਹੋਇਆ ਸੀਗਾ, ਜਿਹਦਾ ਸਰਟੀਫਿਕੇਟ ਹੈੱਡ ਗ੍ਰੰਥੀ ਤੇ ਪ੍ਰਧਾਨ ਨੇ ਜਾਰੀ ਜਿਹੜਾ ਜੀ ਉਹ ਕੀਤਾ ਹੋਇਆ। ਉਦੋਂ ਬਾਅਦ ਇਹ ਗਈ ਜੀ ਸਹੁਰੇ ਪਰਿਵਾਰ ਦੇ ਕੋਲੇ ਉਹਦੇ ਅੰਤਮ ਸੰਸਕਾਰ ਸ਼ਾਮਲ ਹੋਣ ਲਈ। ਪਰ ਸਹੁਰੇ ਪਰਿਵਾਰ ਦੇ ਵਿੱਚੋਂ ਕਿਉਂਕਿ ਪ੍ਰਭਦੀਪ ਦਾ ਪਿਓ ਤਾਂ ਹੈ ਨੀਗਾ, ਉਹਦੀ ਡੈਥ ਹੋਈ ਆ, ਉਹਦੀ ਮਾਂ ਹੈ ਤੇ ਉਹਦਾ ਮਾਮਾ ਜਿਹੜਾ ਜੀ, ਉਹਨਾਂ ਨੇ ਇਹਨੂੰ ਪਛਾਣਨ ਤੋਂ ਨਾ ਕਰਤੀ। ਇਹ ਅਸੀਂ ਨਹੀਂ ਜਾਣਦੇ ਕਿਸੇ ਅਮਨਦੀਪ ਕੌਰ ਨੂੰ, ਨਾ ਸਾਨੂੰ ਪਤਾ ਹੀ ਹੈ ਕਿ ਪ੍ਰਭਦੀਪ ਦਾ ਵਿਆਹ ਹੋਇਆ ਸੀਗਾ। ਜਦੋਂ ਕਿ ਅਮਨਦੀਪ ਨੇ ਕੁਝ ਫੋਟੋਆਂ ਜਿਹੜੀਆਂ ਜੀ ਉਹ ਜਾਰੀ ਕੀਤੀਆਂ ਨੇ, ਜਿਹਦੇ ਵਿੱਚ ਪ੍ਰਭਦੀਪ ਦੀ ਮਾਂ ਤੇ ਉਹਦਾ ਜਿਹੜਾ ਚਾਚਾ ਉਹ ਉਹਨੂੰ ਵਿਆਹ ਦੇ ਮੌਕੇ ਦੇ ਉੱਤੇ ਸ਼ਗਨ ਜਿਹੜਾ ਜੀ ਉਹ ਦਿੰਦੇ ਉਸ ਫੋਟੋ ਦੇ ਵਿੱਚ ਨਜ਼ਰ ਆ ਰਹੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਰੌਲਾ ਜਿਹੜਾ ਜੀ ਉਹ ਕਿਤੇ ਨਾ ਕਿਤੇ ਪ੍ਰਾਪਰਟੀ ਦਾ ਹੈ, ਕਿਉਂਕਿ ਉਹਦਾ ਜਿਹੜਾ ਚਾਚਾ ਹੈ ਉਹ ਇਹ ਸਮਝਦਾ ਆ ਕਿ ਕਿਉਂਕਿ ਪ੍ਰਭਦੀਪ ਇਕੱਲਾ ਸੀਗਾ ਕਿ ਉਹਦੀ ਪ੍ਰਾਪਰਟੀ ਉਹਨੂੰ ਆ ਸਕਦੀ ਹੈ। ਕੋਈ 5.5 ਕਿੱਲੇ ਜ਼ਮੀਨ ਦੱਸੀ ਦੀ ਹੈ, ਜਾਂ ਜਿਹੜੀ ਜ਼ਿਆਦਾ ਹੈ ਜਿੰਨੀ ਕਾਗਜ਼ਾਂ 'ਚ ਤਾਂ ਇੰਨੀ ਦੱਸੀ ਜਾ ਰਹੀ ਹੈ। ਜਦੋਂ ਕਿ ਅਮਨਦੀਪ ਕੌਰ ਕਹਿੰਦੀ ਆ ਕਿ ਉਹਨੂੰ ਪ੍ਰਾਪਰਟੀ ਦੇ ਨਾਲ ਕੋਈ ਭਾਅ ਨੀਗਾ, ਉਹਨੂੰ ਤਾਂ ਪ੍ਰਭਦੀਪ ਕਹਿੰਦਾ ਸੀ ਜੇ ਮੈਨੂੰ ਕੁਝ ਹੋ ਗਿਆ ਤੇ ਮੇਰੀ ਮਾਂ ਦੀ ਸੇਵਾ ਕਰੀ, ਉਹ ਤਾਂ ਗਈ ਸੀ। ਉਹ ਹੁਣ ਦੋਵੇਂ ਪਾਸਿਓਂ ਕਿਸੇ ਪਾਸੇ ਜੋਗੀ ਨਹੀਂ ਕਿ ਪੇਕੇ ਪਰਿਵਾਰ ਨਾਲ ਪਹਿਲਾਂ ਟੁੱਟੀ ਹੈ ਤੇ ਸਹੁਰੇ ਪਰਿਵਾਰ ਨੇ ਪਛਾਣਨ ਤੋਂ ਉਹਨੂੰ ਨਾ ਕਰਤੀ ਜੀ। ਬਿਲਕੁਲ ਵਿੱਚ ਰਹਿ ਗਈ ਵਿਚਾਰੀ। ਤਾਂ ਅੱਗੇ ਇੱਕ ਕੁੱਟਮਾਰ ਵਾਲੀ ਜੇ ਗੱਲ ਕਰ ਦਈਏ, ਜਿਹੜੀ ਔਰਤ ਦੇ ਵਾਲ ਕੱਟ ਦਿੱਤੇ ਗਏ ਸੀ, ਕਮਿਸ਼ਨ ਨੇ ਉਸ ਦਾ ਨੋਟਿਸ ਲਿਆ।
ਐਕਚੁਅਲੀ ਜੇ ਮਾਮਲਾ ਡੇ ਬਾਈ ਡੇ ਇੱਕ ਤਾਂ ਜੀ ਚਰਚਿਤ ਹੋਈ ਜਾਂਦਾ, ਇਹਦੇ ਕਈ ਕੁਝ ਜਿਹੜਾ ਜੀ ਉਹ ਸਾਹਮਣੇ ਤੁਰਿਆ ਆਉਂਦਾ। ਇੱਕ ਤਾਂ ਅਜੇ ਤੱਕ ਕਿਉਂਕਿ ਇਹ ਮਹਿਲਾ ਅਕਾਲੀ ਆਗੂ ਆ, ਜਗੀਰ ਕੌਰ ਹੋਰਾਂ ਦੇ ਕਾਫੀ ਨੇੜੇ ਦੱਸੀ ਦੀ ਹੈ, ਕੋਈ ਅਕਾਲੀ ਆਗੂ ਇਹਦਾ ਪਤਾ ਲੈਣ ਦੇ ਵਾਸਤੇ ਨਹੀਂ ਪਹੁੰਚਿਆ ਹਸਪੀਟਲ ਦੇ ਵਿੱਚ। ਅਜੇ ਉਹ ਜਿਹੜਾ ਜੀ ਜਾਰੀ ਹੈ, ਸ਼ਾਇਦ ਨਿਗਮ ਚੋਣਾਂ 'ਚ ਬਿਜ਼ੀ ਸੀ, ਹੁਣ ਤਾਂ ਨਿਗਮ ਚੋਣਾਂ ਵੀ ਖਤਮ ਹੋ ਗਈਆਂ ਤਾਂ ਵੀ ਜਿਹੜਾ ਜੀ ਉਹ ਗਏ ਨਹੀਂ। ਹਾਂ, ਐਸਸੀ ਕਮਿਸ਼ਨ ਇਹਦੇ ਕੋਲੇ ਜਿਹੜਾ ਜੀ ਉਹ ਜ਼ਰੂਰ ਪਹੁੰਚਿਆ। ਐਸਸੀ ਕਮਿਸ਼ਨ ਦੇ ਜਿਹੜੇ ਉਪ ਚੇਅਰਮੈਨ ਨੇ ਉਹਨਾਂ ਨੇ ਹਸਪੀਟਲ ਦੇ ਵਿੱਚ ਇਹਦੇ ਨਾਲ ਮੁਲਾਕਾਤ ਵੀ ਕੀਤੀ ਆ, ਉਹਦਾ ਹਾਲ ਚਾਲ ਵੀ ਜਿਹੜਾ ਜੀ ਉਹ ਪੁੱਛਿਆ, ਔਰ ਐਸਐਸਪੀ ਤੋਂ ਰਿਪੋਰਟ ਜਿਹੜੀ ਆ ਉਹ ਤਲਬ ਕੀਤੀ ਹੈ ਕਿ ਦੱਸਿਆ ਜਾਵੇ ਹੁਣ ਤੱਕ ਜਿਹੜਾ ਜੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੀ ਜਿਹੜਾ ਉਹ ਕੀਤਾ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਇੱਥੇ ਪਹੁੰਚੇ ਨੇ ਐਸਸੀ ਕਮਿਸ਼ਨ ਦੇ ਵੱਲੋਂ, ਉਹਨਾਂ ਨੇ ਇਹੋ ਜਿਹੀ ਜਿਹੜੀ ਕਾਰਵਾਈ ਬਹੁਤ ਘੱਟ ਪਹਿਲਾਂ ਵੇਖਣ ਨੂੰ ਮਿਲੀ ਹੈ ਕਿ ਕਿਸੇ ਔਰਤ ਦੇ ਨਾਲ ਇਸ ਕਿਸਮ ਦੇ ਨਾਲ ਸਲੂਕ ਕੀਤਾ ਜਾਵੇ, ਕਿ ਉਹਦੀ ਵੀਡੀਓ ਬਣਾ ਕੇ ਮੁੜ ਕੇ ਵਾਇਰਲ ਜਿਹੜੀ ਹੈ ਜੀ ਉਹ ਕਰ ਦਿੱਤੀ ਜਾਵੇ। ਸ਼ਰਮਨਾਕ ਕਾਰਾ ਉਹਨਾਂ ਨੇ ਕਿਹਾ। ਪਰ ਇਹਦੇ ਵਿੱਚ ਇੱਕ ਅਹਿਮ ਗੱਲ ਜਿਹੜੀ ਹੈ ਨਾ ਜੀ ਉਹ ਵੇਖਣ ਵਾਲੀ ਇਹ ਆ ਕਿ ਇਹਦੇ ਵਿੱਚ ਮੁੱਖ ਮੁਲਜ਼ਮ ਦੇ ਵਜੋਂ ਨਾਮਜ਼ਦ ਇਹ ਔਰਤ ਦਾ ਜਿਹੜਾ ਪਤੀ ਆ ਹੁਕਮ ਚੰਦ ਉਰਫ ਬਬਲੀ ਮਹੰਤ, ਜਿਹੜਾ ਉਹ ਜਿਸ ਤਰੀਕੇ ਦੇ ਨਾਲ ਉੱਥੇ ਭੌਂਦਾ ਫਿਰਦਾ ਸੀਗਾ, ਉਹ ਨਾਮਜ਼ਦ ਕੀਤਾ ਹੋਇਆ ਜੀ, ਪਰ ਉੱਥੇ ਹੀ ਉਹਦੇ ਆਲੇ ਦੁਆਲੇ ਜਿਹੜਾ ਜੀ ਉਹ ਭੌਂਦਾ ਸੀਗਾ। ਔਰ ਇਹ ਵਫਦ ਜਿਹੜਾ ਉਹਨੇ ਮੀਡੀਆ ਦੇ ਨਾਲ ਗੱਲਬਾਤ ਸਮੇਂ ਵੀ ਜਿਹੜੀ ਜੀ ਇਹ ਗੱਲ ਉਠਾਈ ਕਿ ਮਹੰਤ ਸਾਰੇ ਪੁਆੜੇ ਦੀ ਜੜ ਹੈ, ਪਰ ਉਹ ਉੱਥੇ ਉਸੇ ਤਰੀਕੇ ਦੇ ਨਾਲ ਇਹਦੇ ਆਲੇ ਦੁਆਲੇ ਜਿਹੜਾ ਜੀ ਫਿਰ ਰਿਹਾ। ਔਰ ਜਿਹਦੀ ਕੁੱਟਮਾਰ ਹੋਈ ਜਸਵਿੰਦਰ ਕੌਰ ਸ਼ੇਰਗਿੱਲ ਦੀ, ਉਹ ਇਹ ਕਹਿੰਦੀ ਆ ਕਿ ਮਹੰਤ ਮੇਰਾ ਸਿਆਸੀ ਸਰਪ੍ਰਸਤ ਤੇ ਗੁਰੂ ਆ। ਔਰ ਕਮਿਸ਼ਨ ਜਿਹੜਾ ਜੀ ਉਹਨੇ ਵਫਦ ਦੇ ਪੀੜਤਾਂ ਨੂੰ ਮਹੰਤ ਤੋਂ ਦੂਰ ਨਸੀਹਤ ਤੱਕ ਜਿਹੜੀ ਹੈ ਜੀ ਉਹ ਦਿੱਤੀ ਆ। ਇਹ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਇੱਕ ਗੁੰਝਲਦਾਰ ਜਿਹੜੀ ਹੈ ਜੀ ਇਹ ਸਾਰੀ ਦੀ ਸਾਰੀ ਕਹਾਣੀ ਬਣੀ ਪਈ ਹੈ ਜਾਂ ਬਣਦੀ ਜਾ ਰਹੀ ਹੈ। ਠੀਕ ਹੈ ਕਿ ਬਹੁਤ ਮਾੜਾ ਹੋਇਆ ਜਿਹੜਾ ਉਸ ਔਰਤ ਦੇ ਨਾਲ ਉਹਦੀ ਵੀਡੀਓ ਬਣਾਉਣੀ, ਵੀਡੀਓ ਨੂੰ ਵਾਇਰਲ ਜਿਹੜਾ ਜੀ ਉਹ ਕਰ ਦੇਣਾ, ਪਰ ਜਿਹੜੇ ਇਹ ਸਿਆਸੀ ਲੋਕ ਨੇ, ਸਿਆਸੀ ਲੋਕਾਂ ਦੇ ਨੇੜੇ ਵਾਲੇ, ਉਹ ਗੋਂਦਾਂ ਜਾਂ ਵਿਉਂਤਾਂ ਕਿਸ ਕਿਸਮ ਦੀਆਂ ਜਿਹੜੀਆਂ ਜੀ ਉਹ ਗੁੰਦਦੇ ਰਹਿੰਦੇ ਨੇ, ਇਹ ਉਹਦੇ ਵੱਲ ਜਿਹੜਾ ਜੀ ਉਹ ਇਸ਼ਾਰਾ ਕਰ ਰਹੇ ਸਾਰਾ ਜੋ ਕੁਝ ਵੀ ਇਹ ਘਟਨਾ ਵਾਪਰੀ। ਜੀ ਬਹੁਤ ਕੁਛ ਹੈ ਜੀ ਇਸ ਦੇ ਪਿੱਛੇ। ਤੇ ਅੱਗੇ ਆਪਾਂ ਸਿੰਚਾਈ ਘੁਟਾਲੇ ਦੀ ਕਾਫੀ ਦਿਨਾਂ ਤੋਂ ਗੱਲਬਾਤ ਕਰ ਰਹੇ ਹਾਂ। ਉਸ ਦੇ ਵਿੱਚ ਇਹ ਉੱਭਰ ਕੇ ਸਾਹਮਣੇ ਆਉਂਦਾ ਕਿ ਸੈਂਟਰ ਸਰਕਾਰ ਦਾ ਜਿਹੜਾ 90 ਕਰੋੜ ਦਿੱਤਾ ਸੀਗਾ ਉਹ ਹੜੱਪਿਆ ਗਿਆ। ਇੱਕ ਨਾ ਜੀ ਪਹਿਲਾਂ ਬੜੀ ਦੇਰ ਪਹਿਲਾਂ ਕਹਾਣੀ ਚੱਲਦੀ ਨੇ ਪੁਰਾਣੀ, ਵੀ ਲੋਕਾਂ ਦੀ ਮੰਗ ਸੀ ਕਿ ਇੱਥੇ ਖੂਹ ਪੁੱਟਿਆ ਜਾਵੇ ਏਰੀਏ 'ਚ, ਤੇ ਉਹ ਕਹਿੰਦੇ ਜੀ ਮੰਗ ਪੂਰੀ ਹੋ ਗਈ, ਕਾਗਜ਼ਾਂ ਦੇ ਵਿੱਚ ਖੂਹ ਪੁੱਟਿਆ ਗਿਆ, ਗ੍ਰਾਂਟ ਜਿਹੜੀ ਆਈ। ਫਿਰ ਇਹ ਕੁਝ ਸਮੇਂ ਤੋਂ ਬਾਅਦ ਕਿ ਖੂਹ ਨੂੰ ਰਿਪੇਅਰ ਦੀ ਲੋੜ ਆ, ਗ੍ਰਾਂਟ ਜਿਹੜੀ ਸੀ ਉਹ ਰਿਪੇਅਰ ਦੇ ਵਾਸਤੇ ਆਈ, ਖੂਹ ਦੀ ਰਿਪੇਅਰ ਹੋ ਗਈ, ਤੇ ਫਿਰ ਇਹ ਕਿਹਾ ਗਿਆ ਜੀ ਵੀ ਇਹ ਜਿਹੜਾ ਖੂਹ ਆ ਇਹ ਲੋਕਾਂ ਦੇ ਵਾਸਤੇ ਬਹੁਤ ਖਤਰਨਾਕ ਹੋ ਗਿਆ, ਇਸ ਕਰਕੇ ਇਹਨੂੰ ਪੂਰਨ ਦੇ ਹੁਕਮ ਦਿੱਤੇ ਜਾਣ। ਤੇ ਖੂਹ ਪੂਰਨ ਦੀ ਗ੍ਰਾਂਟ ਵੀ ਆਈ, ਨਾ ਖੂਹ ਪੁੱਟਿਆ, ਨਾ ਰਿਪੇਅਰ ਹੋਈ, ਨਾ ਪੂਰਿਆ ਗਿਆ, ਗ੍ਰਾਂਟ 3 ਵਾਰੀ ਆ ਗਈ। ਇਹ ਇਸੇ ਕਿਸਮ ਦੀ ਗ੍ਰਾਂਟ ਹੈ। 90 ਕਰੋੜ ਰੁਪਈਆ ਜਿਹੜਾ ਜੀ ਆਇਆ ਸੈਂਟਰ ਦੀ ਸਰਕਾਰ ਦੇ ਵੱਲੋਂ। ਇਹ ਜਿਹੜਾ ਸੀਗਾ ਜੀ ਸ਼ਾਹਪੁਰ ਕੰਢੀ ਪ੍ਰੋਜੈਕਟ ਦੇ ਵਾਸਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਜਿਹੜਾ ਜੀ ਮਿਲ ਕੇ ਇੱਥੇ ਡੈਮ ਬਣਾਉਣ ਦੇ ਵਾਸਤੇ ਆਇਆ ਸੀ 90 ਕਰੋੜ ਰੁਪਏ। ਪਰ ਤੁਸੀਂ ਹੈਰਾਨ ਹੋਵੋਗੇ ਜੀ, ਡੈਮ ਵਗੈਰਾ ਤਾਂ ਕੀ ਬਣਨਾ ਸੀਗਾ, ਇੱਥੇ ਡੈਮ ਬਣਾਉਣ ਦੀ ਜਗ੍ਹਾ ਦੇ ਉੱਤੇ ਪਹਿਲਾਂ ਨਹਿਰ ਬਣਾ ਦਿੱਤੀ ਗਈ, ਜਿਹੜੀ ਕਿ ਬਾਅਦ ਦੇ ਵਿੱਚ ਟੁੱਟ ਕੇ ਵਿਖਰ ਗਈ ਮੁਕੰਮਲ ਜਿਹੜੀ ਦੀ, ਕਿਉਂਕਿ ਮਾੜਾ ਮਟੀਰੀਅਲ ਉੱਥੇ ਜਿਹੜਾ ਜੀ ਉਹ ਲਾਇਆ ਹੋਇਆ ਸੀ। ਡੈਮ ਦੀ ਜਗ੍ਹਾ ਦੇ ਉੱਤੇ ਇੱਕ ਛੋਟੀ ਜਿਹੀ ਨਹਿਰ ਜਿਹੜੀ ਉਹ ਉਸਾਰ ਦਿੱਤੀ ਗਈ, ਕਾਗਜ਼ਾਂ ਦੀ ਖਾਨਾ ਪੂਰਤੀ ਜਿਹੜੀ ਸੀ ਉਹ ਕਰ ਦਿੱਤੀ ਗਈ। ਔਰ ਜਿਹੜਾ ਇਹ ਦੱਸਿਆ ਗਿਆ, ਜਦੋਂ ਹੁਣ ਅਦਾਲਤ ਦੇ ਵਿੱਚ ਇਹਨੂੰ ਠੇਕੇਦਾਰ ਗੁਰਿੰਦਰ ਸਿੰਘ ਭਾਪੇ ਨੂੰ ਪੇਸ਼ ਕੀਤਾ ਗਿਆ, ਤਾਂ ਉਹਨੇ ਇਹ ਦੱਸਿਆ ਜੀ ਕਿ ਬੜੇ ਅਹਿਮ ਦਸਤਾਵੇਜ਼ ਸੀ ਇਹਦੇ ਨਾਲ ਸੰਬੰਧਿਤ, ਉਹ ਸਾਰੇ ਦੇ ਸਾਰੇ ਖੁਰਦ-ਬੁਰਦ ਕਰਤੇ ਗਏ। ਕੁਝ ਦਸਤਾਵੇਜ਼ ਹੁਸ਼ਿਆਰਪੁਰ ਤੇ ਅਬੋਹਰ ਫਾਜ਼ਿਲਕਾ ਦੇ ਵਿੱਚ ਜਿਹੜੇ ਦਫ਼ਤਰ ਨੇ ਉਹਨਾਂ ਦੇ ਵਿੱਚ ਲੁਕੋ ਕੇ ਰੱਖੇ ਹੋਏ ਨੇ। ਇਹ ਵੀ ਕਿਹਾ ਗਿਆ ਜੀ ਕਿ 90 ਕਰੋੜ ਰੁਪਈਆ ਸੀਗਾ ਹੜੱਪਣ ਦੇ ਵਾਸਤੇ, ਜਿਹੜੇ ਕੁਝ ਵਿਅਕਤੀ ਸੀ ਉਹਨਾਂ ਨੂੰ ਲਗਜ਼ਰੀ ਕਾਰਾਂ ਦਿੱਤੀਆਂ ਗਈਆਂ ਤਾਂ ਕਿ ਉਹ ਆਪਣਾ ਮੂੰਹ ਬੰਦ ਰੱਖਣ। ਹੁਣ ਜਿਹੜੀ ਐਕਚੁਅਲੀ ਜਿਹੜੀ ਕਹਾਣੀ ਹੈ ਨਾ ਜੀ ਉਹ ਉਡੀਕੀ ਇਹ ਜਾ ਰਹੀ ਹੈ ਕਿ ਇਹਦੇ ਵਿੱਚ 2 ਸਾਬਕਾ ਅਕਾਲੀ ਮੰਤਰੀਆਂ ਦਾ ਸਿੱਧੇ ਰੂਪ ਦੇ ਵਿੱਚ ਨਾਮ ਬੋਲਦਾ। ਇਹ ਕਿਹਾ ਜਾ ਰਿਹਾ ਕਿ ਇਹ 2000 ਕਰੋੜ ਰੁਪਈਏ ਦਾ ਜਿਹੜਾ ਘੁਟਾਲਾ, ਇਹਦੇ ਵਿੱਚ ਕੱਲਾ ਠੇਕੇਦਾਰ ਗੁਰਿੰਦਰ ਸਿੰਘ ਨਹੀਂ ਕੁਝ ਵੀ ਕਰ ਸਕਦਾ ਸੀਗਾ, ਉਹਨੇ ਅੱਗੋਂ ਲਿੰਕ ਜਿਹੜੇ ਸੀ ਉਹ ਬਣਾਏ ਹੋਏ, ਤਾਂ ਹੀ ਦਿਨਾਂ ਦੇ ਵਿੱਚ ਜਿਹੜਾ ਜੀ ਉਹ ਕਰੋੜਾਪਤੀ ਨਹੀਂ ਅਰਬਾਂਪਤੀ ਜਿਹੜਾ ਜੀ ਉਹ ਬਣ ਗਿਆ। ਇਹ ਉਹੀ ਵਿਅਕਤੀ ਹੈ ਜੀ ਜਦੋਂ ਮਾਮਲਾ ਦਰਜ ਹੋਇਆ ਸੀ ਤਾਂ ਕੁਝ ਦਿਨਾਂ 'ਚ 100 ਕਰੋੜ ਰੁਪਈਆ ਬੈਂਕਾਂ 'ਚੋਂ ਕਢਵਾ ਕੇ ਜਿਹੜਾ ਜੀ ਉਹ ਟਿੱਬ ਗਿਆ ਸੀਗਾ। ਜਦੋਂ ਕਿਸੇ ਜਗ੍ਹਾ ਤੋਂ ਐਂਟੀਸਪੇਟਰੀ ਨਹੀਂ ਮਿਲੀ ਤਾਂ ਇਹਨੇ ਅਦਾਲਤ ਦੇ ਮੂਹਰੇ ਆਤਮ ਸਮਰਪਣ ਕੀਤਾ। ਇਹ ਕਿਹਾ ਜਾ ਰਿਹਾ
ਕਿ ਉਹਨੇ ਆਤਮ ਸਮਰਪਣ ਵੀ ਇਸ ਜਿੱਦ 'ਚ ਕੀਤਾ ਕਿ ਜਿਹੜੇ ਨਾਲ ਖਾਂਦੇ ਰਹੇ ਉਹਨਾਂ ਨੇ ਮਦਦ ਨਹੀਂ, ਉਹਨਾਂ ਦੇ ਮੈਂ ਪਾਜ ਖੋਲੂੰਗਾ। ਹੁਣ ਇਹ 2 ਅਕਾਲੀ ਮੰਤਰੀਆਂ ਦਾ ਨਾਮ ਕਦੋਂ ਵਿਜੀਲੈਂਸ ਵਾਲੇ ਜਿਹੜੇ ਆ ਜੀ ਉਹ ਸਾਹਮਣੇ ਲਿਆਉਂਦੇ ਆ, ਜਿਹਦੇ ਵਿੱਚ ਇੱਕ IAS ਆਫੀਸਰ ਵੀ ਦੱਸੀਦਾ, ਉਹਦਾ ਵੀ ਨਾਮ ਸਾਹਮਣੇ ਆ ਰਿਹਾ। ਇਹਦੇ ਬਾਰੇ ਜਿਹੜੇ ਉਹ ਖੁਲਾਸੇ ਕਦੋਂ ਹੁੰਦੇ ਆ? ਸੋ 90 ਕਰੋੜ ਰੁਪਈਆ ਪੂਰੇ ਦਾ ਪੂਰਾ ਡੈਮ ਦੇ ਵਾਸਤੇ ਆਇਆ, ਸ਼ਾਹਪੁਰ ਕੰਢੀ ਡੈਮ ਦੇ ਵਾਸਤੇ ਆਇਆ, ਇਹਨਾਂ ਨੇ ਪੂਰਾ ਗੋਲ ਕੀਤਾ ਜੀ। ਥੋੜਾ ਨਾ ਬਹੁਤਾ ਜੀ, ਪੈਸੇ ਤਾਂ ਬਹੁਤ ਜ਼ਿਆਦਾ ਖਾ ਗਏ। ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਆਪ ਚੋਂ ਲਾਂਭੇ ਕੀਤੇ ਆਗੂਆਂ ਦੀ, ਤੇ ਨਗਰ ਨਿਗਮ ਦੀਆਂ ਚੋਣਾਂ ਤੋਂ ਬੜੇ ਦੁਖੀ ਨੇ ਜੀ। ਬਿਲਕੁਲ ਜੀ, ਇਹਦੇ ਵਿੱਚ 3 ਆਗੂ ਨੇ। ਇੱਕ ਤਾਂ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਨੇ ਜੀ, ਡਾਕਟਰ ਧਰਮਵੀਰ ਗਾਂਧੀ, ਦੂਸਰੇ ਗੁਰਪ੍ਰੀਤ ਸਿੰਘ ਘੁੱਗੀ ਜਿਹੜੇ ਕਿ ਸਾਬਕਾ ਕਨਵੀਨਰ ਨੇ, ਤੇ ਤੀਸਰੇ ਵੀ ਸਾਬਕਾ ਕਨਵੀਨਰ ਨੇ ਸੁੱਚਾ ਸਿੰਘ ਛੋਟੇਪੁਰ। ਇਹ ਜਿਹੜੇ ਤਿੰਨੇ ਨੇ, ਉਹਨਾਂ ਨੇ ਆਪੋ ਆਪਣੇ ਵੱਖਰੇ ਬਿਆਨਾਂ ਦੇ ਵਿੱਚ ਜਿਹੜੀ ਹੈ ਜੀ ਇਹ ਗੱਲ ਆਖੀ ਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਕ ਬਦਲ ਦੇ ਵਜੋਂ ਉੱਭਰੀ ਸੀਗੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ। ਇਹ ਆਗੂ ਜਿਹੜੇ ਆ ਜੀ ਇਹ ਕਹਿੰਦੇ ਆ ਕਿ ਲੋਕਾਂ ਨੇ ਜਿਹੜਾ ਬਦਲਾਅ ਲਿਆਉਣਾ ਸੀਗਾ ਉਹ ਹਾਈ ਕਮਾਂਡ ਨੇ ਉਹਦੀਆਂ ਗਲਤ ਨੀਤੀਆਂ ਤੇ ਖਾਸ ਤੌਰ ਦੇ ਉੱਤੇ ਵਾਲੰਟੀਅਰ ਜਿਹੜੇ ਸੀਗੇ ਉਹਨਾਂ ਨੂੰ ਨਾਰਾਜ਼ ਕਰਨਾ, ਇਹ ਸਾਰੇ ਦਾ ਸਾਰਾ ਜਿਹੜਾ ਬਦਲ ਸੀਗਾ ਜੀ ਉਹਨੂੰ ਖੁੱਡੇ ਲਾਈਨ ਲਾਤਾ। ਇਹ ਆਗੂ ਜਿਹੜੇ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਜਦੋਂ ਉੱਭਰੀ ਸੀ ਪੰਜਾਬ ਦੇ ਵਿੱਚ ਤਾਂ ਉਹਦੀਆਂ ਜੜ੍ਹਾਂ ਆਮ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਸੀ, ਤੇ ਨਿਗਮ ਦੀਆਂ ਚੋਣਾਂ ਜਿਹੜੀਆਂ ਜੀ ਉਹ ਆਮ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਨੇ। ਇਹਨਾਂ ਨਿਗਮ ਦੀਆਂ ਚੋਣਾਂ ਦੇ ਵਿੱਚ ਜਿਹੋ ਜੀ ਨਿਕੰਮੀ ਕਾਰਗੁਜ਼ਾਰੀ ਜਿਹੜੀ ਹੈ ਜੀ ਉਹ ਆਮ ਆਦਮੀ ਪਾਰਟੀ ਦੀ ਰਹੀ ਆ, ਉਹਦੇ ਵਾਸਤੇ ਇਹਨਾਂ ਨੇਤਾਵਾਂ ਨੇ ਜਿਹੜੀ ਹਾਈ ਕਮਾਂਡ ਸੀ ਤੇ ਉੱਥੋਂ ਉਹਨਾਂ ਦੇ ਭੇਜੇ ਗਏ ਜਿਹੜੇ ਵਿਅਕਤੀ ਸੀਗੇ ਉਹਨਾਂ ਦਿਨਾਂ ਦੇ ਦੌਰਾਨ ਉਹਨਾਂ ਦੇ ਉੱਤੇ ਸਾਰਾ ਨਜ਼ਲਾ ਜਿਹੜਾ ਜੀ ਉਹ ਸੁੱਟਿਆ। ਇਹ ਆਗੂ ਜਿਹੜੇ ਨੇ ਜੀ ਉਹ ਇਹ ਕਹਿੰਦੇ ਆ ਕਿ ਇੱਕ ਇਨਕਲਾਬ ਜਿਹੜਾ ਆਉਣਾ ਸੀਗਾ, ਇੱਕ ਬਦਲ ਜਿਹੜਾ ਆਉਣਾ ਸੀਗਾ, ਉਹਨੂੰ ਇਹਨਾਂ ਹਾਈ ਕਮਾਂਡ ਨੇ ਸਿਰਫ ਔਰ ਸਿਰਫ ਸੱਤਾ ਹਾਸਲ ਕਰਨ ਦੇ ਵਾਸਤੇ ਲੋਕਾਂ ਨੂੰ ਵਰਤਣ ਦੀ ਜਿਹੜੀ ਸੀਗੀ ਉਹਦੇ ਵਿੱਚ ਆਪ ਹੀ ਇਹ ਜਿਹੜਾ ਜੀ ਉਹ ਉਲਝ ਕੇ ਰਹਿ ਗਈ ਪਾਰਟੀ, ਔਰ ਲੋਕਾਂ ਦੇ ਹੱਥ ਜਿਹੜੀ ਸੀ ਆਮ ਲੋਕਾਂ ਦੇ ਹੱਥ ਸੱਤਾ ਆਉਂਦੀ ਰਹਿ ਗਈ। ਇਹ ਜਿਹੜੇ ਨੇਤਾ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੇ ਵਾਲੰਟੀਅਰ ਸੀਗੇ ਜਾਂ ਉਹ ਨਿਰਾਸ਼ ਹੋ ਗਏ ਜਾਂ ਉਹ ਨਾਰਾਜ਼ ਹੋ ਗਏ, ਦੋਨਾਂ ਕਾਰਨਾਂ ਕਰਕੇ ਉਹ ਘਰੀ ਬਹਿ ਗਏ, ਜਿਹਦੇ ਕਰਕੇ ਪਾਰਟੀ ਦੀਆਂ ਸਰਗਰਮੀਆਂ ਜਿਹੜੀਆਂ ਦੀ ਉਹ ਠੱਪ ਹੋ ਕੇ ਰਹਿ ਗਈਆਂ। ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਲਿਆਂਦੇ ਹੋਏ ਲੋਕ ਸੀਗੇ ਉਹਨਾਂ ਦੇ ਆਸਰੇ ਪਾਰਟੀ ਜਿਹੜਾ ਪੰਜਾਬ ਦੇ ਵਿੱਚ ਸੱਤਾ ਤਬਦੀਲੀ ਕਰਨਾ ਚਾਹੁੰਦੀ ਸੀ, ਨਾ ਉਹਨੂੰ ਬੂਰ ਪਿਆ, ਔਰ ਇਹਨਾਂ ਦਾ ਇਹ ਕਹਿਣਾ ਕਿ ਨਾ ਉਹਨੂੰ ਬੂਰ ਜਿਹੜਾ ਜੀ ਉਹ ਪੈ ਸਕਦਾ। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਹੈ ਜੀ ਵਾਲੰਟੀਅਰ ਦੀ ਪਾਰਟੀ ਸੀਗੀ, ਵਾਲੰਟੀਅਰ ਜਿਹੜੇ ਸੀ ਉਹ ਨਾਰਾਜ਼ ਕਰ ਦਿੱਤੇ ਗਏ, ਨਿਰਾਸ਼ ਕਰ ਦਿੱਤੇ ਗਏ ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਦੇ ਕਹਿਣ ਦੇ ਅਨੁਸਾਰ। ਔਰ ਹੁਣ ਜਿਹੜਾ ਜੀ ਇਹ ਕਹਿੰਦੇ ਨੇ ਕਿ ਮੁੜ ਕੇ ਕੀ ਦੁਬਾਰਾ ਇਹ ਪੰਜਾਬ ਦੇ ਵਿੱਚ ਉੱਠ ਸਕੂਗੀ, ਇਹ ਇੱਕ ਬਹੁਤ ਵੱਡਾ ਸਵਾਲ ਬਣਿਆ ਹੈ ਜੀ। ਤੇ ਜਿਸ ਤਰ੍ਹਾਂ ਤੇ ਅਸੀਂ ਆਉਂਦੇ ਹਾਂ ਕਿ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਹਾਡੇ ਸਵਾਲ ਹੋਣਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜਿਹੜੇ ਹੋ ਪੰਜਾਬੀ ਰੇਡੀਓ USA ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਹੈ। ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਵੀ ਤੁਹਾਡੇ ਕੋਲ ਸਵਾਲ ਆ ਤੁਸੀਂ ਪੁੱਛ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਹਾਂ ਤੇ ਜੀ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜੇ ਹੋਏ ਨੇ ਸੁਰਿੰਦਰ ਸਿੰਘ ਜੀ ਸ਼ੇਰਗਿੱਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਇਹ ਜਿਹੜਾ ਜੱਗੀ ਦਾ ਮੁੜ ਇੰਨਾ ਰਿਮਾਂਡ ਦੇਈ ਜਾਂਦੇ ਅਸੀਂ ਤਾਂ ਆਪਣੀ ਜ਼ਿੰਦਗੀ 'ਚ ਕਦੇ ਦੇਖਿਆ ਨਹੀਂ। 2 ਜਾਂ 3 ਵਾਰੀ ਤੋਂ ਵੱਧ ਰਿਮਾਂਡ ਕਿਸੇ ਦਾ ਵੱਡੇ ਕੇਸਾਂ ਦਾ ਵੀ ਮਿਲਦਾ। ਇਹਦੇ ਪਿੱਛੇ ਕੋਈ ਗੌਰਮੈਂਟ ਦਾ ਹੱਥ ਹੈ ਜਾਂ ਕੀ ਚੱਕਰ ਹੈ ਜਿਹੜਾ ਇੰਨੀ ਵਾਰੀ ਰਿਮਾਂਡ ਇਹਦਾ ਦੇਈ ਜਾਂਦੇ ਮੁੰਡੇ ਦਾ? ਨਾ ਕੋਈ ਸਬੂਤ ਉਹ ਪੇਸ਼ ਕਰਦੇ ਆ, ਨਾ ਉਹਦੇ ਕੋਲ ਕੁਛ ਮਿਲਦਾ। ਇਹ ਉੱਥੇ ਕਾਹਤੇ ਰਿਮਾਂਡ ਦੇਈ ਜਾਂਦੇ ਆ ਜੀ? ਥੈਂਕ ਯੂ ਜੀ। ਦੇਖੋ ਟੈਕਨੀਕਲੀ ਤੌਰ ਦੇ ਉੱਤੇ ਜਿਸ ਤਰੀਕੇ ਨਾਲ ਉਹ ਰਿਮਾਂਡ ਲੈ ਰਹੇ ਆ ਲੈ ਸਕਦੇ ਆ, ਕਿਉਂਕਿ ਉਹ ਕੀ ਕਰ ਰਹੇ ਆ ਕਿ ਇੱਕ ਜਿਹੜਾ ਜੀ ਕੇਸ ਉਹਦਾ ਰਿਮਾਂਡ ਸਮਾਪਤ ਹੁੰਦਾ, 2 ਵਾਰੀ ਉਹਦਾ ਰਿਮਾਂਡ ਤਕਰੀਬਨ ਮਿਲ ਜਾਂਦਾ ਇੱਕ ਕੇਸ ਦੇ ਵਿੱਚ। ਜਦੋਂ ਉਹ ਰਿਮਾਂਡ ਜਿਹੜਾ ਜੀ ਉਹ ਸਮਾਪਤ ਹੁੰਦਾ ਉਸ ਤੋਂ ਬਾਅਦ ਉਹਨੂੰ ਜੁਡੀਸ਼ੀਅਲ ਭੇਜਿਆ ਜਾਂਦਾ ਤੇ ਉਹਨੂੰ ਨਾਲ ਦੀ ਨਾਲ ਅਗਲੇ ਜਿਹੜੇ ਮਾਮਲੇ ਦੇ ਵਿੱਚ ਭੇਜ ਦਿੱਤਾ ਜਾਂਦਾ। ਉਹਦਾ ਰਿਮਾਂਡ ਜਿਹੜਾ ਜੀ ਉਹ ਮੰਗ ਲਿਆ ਜਾਂਦਾ ਕਿ ਇਸ ਕਤਲ ਦੇ ਵਿੱਚ ਹੁਣ ਸਾਨੂੰ ਉਹ ਲੋੜੀਂਦਾ। ਉੱਥੇ ਮੇਰੀ ਪਿਛਲੇ ਦਿਨਾਂ ਦੇ ਵਿੱਚ ਇੱਕ ਮੈਂ ਜਿਹੜਾ ਦੀ ਗੱਲਬਾਤ ਕਰ ਰਿਹਾ ਸੀਗਾ, ਹਿਊਮਨ ਰਾਈਟਸ ਦੇ ਵਾਸਤੇ ਲੜਦੇ ਵਕੀਲ ਨੇ, ਉਹਨਾਂ ਨੂੰ ਵੀ ਮੈਂ ਇਹ ਜਿਹੜਾ ਦੀ ਸਵਾਲ ਕੀਤਾ ਸੀਗਾ ਕਿ ਕਹਾਣੀ ਜਿਹੜੀ ਦੀ ਉਹ ਕਿੱਥੋਂ ਵਿਗੜ ਰਹੀ ਹੈ। ਉਹ ਇਹ ਕਹਿੰਦੇ ਕਿ ਜਿਹੜੇ ਇੱਕ ਵਕੀਲਾਂ ਦੀ ਟੀਮ ਆ, ਜੇ ਜਿਹੜੇ ਨਾਮਵਰ ਵਕੀਲ ਨੇ, ਜੇ ਉਹ ਦਿੱਤੀ ਜਾਵੇ ਤੇ ਤਾਂ ਜਿਹੜਾ ਦੀ ਇਹ ਅਦਾਲਤ ਨੂੰ ਜਿਹੜਾ ਉਹ
ਕਨਵਿੰਸ ਕੀਤਾ ਜਾ ਸਕਦਾ ਹੈ ਕਿ ਇਉਂ ਜਿਹੜਾ ਨਹੀਂ ਲਿਆ ਜਾ ਸਕਦਾ, ਕਿਉਂਕਿ ਇਹਦਾ ਇੱਕ ਤਕਨੀਕੀ ਪੱਖ ਇਹ ਵੀ ਹੈ ਕਿ NIA ਨੂੰ ਇਹਨਾਂ ਸਾਰੇ ਕਤਲਾਂ ਦੀ ਜਾਂਚ ਜਿਹੜੀ ਆ ਉਹ ਦਿੱਤੀ ਜਾ ਚੁੱਕੀ ਹੈ। ਮੁੱਖ ਮੰਤਰੀ ਸਾਹਿਬ ਨੇ ਜਿਹੜੀ ਹੈ ਜੀ ਇਹ ਦਿੱਤੀ ਆ, ਇਹ ਗੱਲ ਉਹਨਾਂ ਨੇ ਇਹ ਕਹੀ ਸੀਗੀ ਬਿਆਨ ਦੇ ਵਿੱਚ ਕਿ ਜਿੰਨੇ ਕਾਗਜ਼ ਪੱਤਰ ਨੇ ਉਹ NIA ਨੂੰ ਸੌਂਪ ਦਿਓ ਸਾਰੇ ਮਾਮਲਿਆਂ 'ਚ। ਜਦੋਂ NIA ਨੂੰ ਇਹ ਕੇਸ ਸੌਂਪ ਦਿੱਤੇ ਗਏ ਆ, ਫਿਰ ਪੰਜਾਬ ਪੁਲਿਸ ਜਿਹੜੀ ਹੈ ਜੀ ਉਹ ਰਿਮਾਂਡ ਕਿਉਂ ਲੈ ਰਹੀ ਹੈ? ਉਹਦਾ ਸ਼ਾਇਦ ਪ੍ਰਮੁੱਖ ਕਾਰਨ ਇਹ ਆ ਕਿ ਜਿਹੜਾ ਕੋਈ ਤਸ਼ੱਦਦ ਜਿਹਦਾ ਚੱਲ ਰਿਹਾ ਜੀ, ਬਹੁਤ ਵੱਡੀ ਜਿਹੜੀ ਗੱਲ ਚੱਲ ਰਹੀ ਹੈ ਕਿ 3rd ਡਿਗਰੀ ਕੀਤਾ ਗਿਆ, ਉਹ ਹੀਲ ਹੋਵੇ ਉਨੀ ਦੇਰ ਤੱਕ। ਕਿਉਂਕਿ ਜਦੋਂ ਜੇ ਉਹ ਜੁਡੀਸ਼ੀਅਲ ਜਦੋਂ ਰਿਮਾਂਡ ਦੇ ਉੱਤੇ ਚਲੇ ਗਿਆ, ਉਹਦੇ ਫਿਰ ਜਿਹੜੇ ਵਕੀਲ ਨੇ ਉਹਨੂੰ ਮਿਲ ਸਕਣਗੇ ਸਿੱਧੇ, ਔਰ ਉਦੋਂ ਬਾਅਦ ਉਹ ਦੱਸੂਗਾ ਕਿ ਉਹਦੇ ਨਾਲ ਜਿਹੜਾ ਜੀ ਕੀ ਕੁਛ ਹੋਇਆ। ਇਹ ਸ਼ਾਇਦ ਜਿਹੜੀ ਉਹ ਕਹਾਣੀ ਸਾਹਮਣੇ ਨਾ ਆਵੇ। ਜਦੋਂ ਤੱਕ ਰਿਕਵਰੀ ਦੀ ਗੱਲ ਹੈ, ਇਹ ਕਿਹਾ ਜਾ ਰਿਹਾ ਕੋਈ ਰਿਕਵਰੀ ਵਗੈਰਾ ਹੋਈ ਨਹੀਂ ਗੀ। ਸਿਰਫ ਇੱਕੋ ਹੀ ਗੱਲ ਜਿਹੜੀ ਹੈ ਜੀ ਜਿਹਦੇ ਆਧਾਰ ਦੇ ਉੱਤੇ ਉਹਦੀ ਗ੍ਰਿਫਤਾਰੀ ਹੋਈ ਦੱਸੀ ਦੀ ਆ, ਉਹ ਇਹ ਆ ਕਿ ਉਹ ਇੱਕ ਵੈਬਸਾਈਟ ਜਿਹੜੀ ਹੈ ਜੀ ਉਹ ਚਲਾਉਂਦਾ, ਉਹਦੇ ਕਰਕੇ ਜਿਹੜੀ ਆ ਪੁਲਿਸ ਇਹ ਕਹਿੰਦੀ ਆ ਕਿ ਉਹਦੇ ਥਰੂ ਉਹ ਫੰਡ ਇਕੱਠੇ ਕਰਕੇ ਇਹਨਾਂ ਨੂੰ ਜਿਹੜੇ ਉਹ ਦਿੰਦਾ। ਹੁਣ ਫੰਡ ਕਿਵੇਂ ਦਿੱਤੇ, ਕਿੱਥੋਂ ਦਿੱਤੇ, ਕੀ ਰਿਕਵਰੀ ਆ, ਇਹਦਾ ਕੋਈ ਖੁਲਾਸਾ ਜਿਹੜਾ ਜੀ ਉਹ ਹੈ ਨੀ ਗਾ। ਪੁਲਿਸ ਜਿਹੜਾ ਜੀ ਉਹ ਬਚਣ ਦੀ ਕੋਸ਼ਿਸ਼ ਦੇ ਵਿੱਚ ਹੀ ਆ ਕਿ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਹੁਣ ਉਹਦੀ ਪੋਲ ਤਾਂ ਕਰਕੇ ਬਾਰ-ਬਾਰ ਰਿਮਾਂਡ ਜਿਹੜੇ ਜੀ ਉਹ ਲਏ ਜਾ ਰਹੇ। ਮਾਮਲਾ ਠੰਡਾ ਪਾਉਂਦੇ ਆ ਅੱਗੇ। ਰਾਜਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਮੇਰਾ ਸਵਾਲ ਇੱਕੋ ਛੋਟਾ ਜਿਹਾ ਇਹੀ ਆ ਵੀ ਹੁਣ ਕੋਈ ਭਾਪਾ, ਕੋਈ ਇੰਦਰਜੀਤ, ਕੋਈ ਪਤਾ ਨਹੀਂ ਨਾਮ ਵੀ ਵੱਖੋ ਵੱਖਰੇ ਜਿਹੇ ਆਈ ਜਾਂਦੇ, ਆਹ ਫੜ ਹੋ ਗਿਆ, ਉਹ ਫੜ ਹੋ ਗਿਆ, ਇਹਨੇ ਇੰਨੇ ਕੱਪੜੇ ਕੀਤੇ, ਉਹਨੇ ਕੋਈ ਇੰਨਾ ਚਿੱਟਾ ਫੜ ਹੋ ਗਿਆ, ਤੋਂ ਆਹ ਫੜ ਹੋ ਗਿਆ। ਇਹ ਸਾਰਿਆਂ ਦਾ ਕੁਛ ਬਣੂਗਾ ਜਾਂ ਫਿਰ ਚਾਚਾ ਭਤੀਜਾ ਜਾਂ ਕਹਿ ਲਾ ਵੀ ਭਾਈਬੰਦੀ ਵਾਲੀ ਲਿਹਾਜ਼ ਹੀ, ਚਾਹੇ ਪਹਿਲੀ ਸਰਕਾਰ ਆ ਚਾਹੇ ਆ, ਕੋਈ ਸਾਹਮਣੇ ਲਿਆਉਣਗੇ ਜਾਂ ਇਹ ਕੰਨਾਂ ਨੂੰ ਸਵਾਦ ਹੀ ਦੇਣਗੇ ਵੀ ਇੰਨੇ ਫੜ ਲਿਆ, ਇੰਨੇ ਫੜ ਲਿਆ? ਥੈਂਕ ਯੂ। ਮੇਰਾ ਖਿਆਲ ਬਹੁਤਾ ਜਵਾਬ ਤਾਂ ਤੁਹਾਡੇ ਲਾਸਟ ਵਰਡ ਦੇ ਵਿੱਚ ਹੀ ਹੈ ਜੀ, ਜੋ ਲੱਗ ਰਿਹਾ ਜਿੱਦਾਂ ਦੀ ਕਹਾਣੀ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਲੈਟਸ ਸੀ ਇੱਥੇ ਕੋਈ ਫੋਲੋ ਅਪ ਜਿਹੜਾ ਜੀ ਉਹ ਨਹੀਂ ਹੁੰਦਾ, ਫੋਲੋ ਅਪ ਨਹੀਂ ਕੀਤਾ ਜਾਂਦਾ। ਇੱਕ ਖਬਰ ਜਿਹੜੀ ਹੈ ਜੀ ਉਹ ਉਨੀ ਦੇਰ ਤੱਕ ਵੱਡੀ ਖਬਰ ਹੈ ਜਿੰਨੀ ਦੇਰ ਤੱਕ ਉਹਨੂੰ ਕੱਟਣ ਦੇ ਵਾਸਤੇ ਉਹਦੇ ਤੋਂ ਕੋਈ ਦੂਜੀ ਵੱਡੀ ਖਬਰ ਜਿਹੜੀ ਹੈ ਜੀ ਉਹ ਨਹੀਂ ਆ ਜਾਂਦੀ, ਜਾਂ ਤੁਸੀਂ ਇਹ ਕਹਿ ਲਓ ਕਿ ਜਿਨ੍ਹਾਂ ਲੋਕਾਂ ਦੇ ਉਹ ਅਗੇਂਸਟ ਜਾਂਦੀ ਹੁੰਦੀ ਆ ਪਹਿਲੀ ਖਬਰ, ਉਹ ਕੋਈ ਵੱਡੀ ਖਬਰ ਜਿਹੜੀ ਹੈ ਜੀ ਇਸ ਮਾਮਲੇ 'ਚ ਨਹੀਂ ਬਣਾ ਦਿੰਦੇ, ਉਦੋਂ ਤੱਕ ਜਿਹੜੀ ਹੈ ਜੀ ਉਹ ਖਬਰ ਰਹਿੰਦੀ ਹੈ। ਇੰਨਾ ਕੁਛ ਜਿਹੜਾ ਜੀ ਉਹ ਕਲੀਅਰ ਹੋ ਰਿਹਾ ਕਿ 2000 ਕਰੋੜ ਰੁਪਈਆ ਕੋਈ ਛੋਟੀ ਮੋਟੀ ਰਕਮ ਨਹੀਂ ਹੁੰਦੀ ਜਿਵੇਂ ਇਹ ਖਾਧੀ ਗਈ ਆ। 90 ਕਰੋੜ ਰੁਪਈਏ ਵਾਲੀ ਮੈਂ ਤੁਹਾਨੂੰ ਗੱਲ ਦੱਸੀ ਹੈ ਜੀ ਕਿ ਸ਼ਾਹਪੁਰ ਕੰਢੀ ਡੈਮ ਦੇ ਵਾਸਤੇ ਹੈ। ਡੈਮ ਕਿੱਥੇ ਹੈ ਜੀ ਕਿਸੇ ਨੂੰ ਨਹੀਂ ਪਤਾ। ਉਹ ਸਭ ਜਿਹੜਾ ਜੀ ਉਹ ਹੜੱਪ ਗਏ। ਇੱਕ ਬੰਦੇ ਦੇ ਨਾਲ ਤਾਂ ਹੜੱਪਿਆ ਨਹੀਂ। ਹੁਣ ਕੌਣ ਲੋਕ ਨੇ ਜੀ ਜਿਹੜੇ ਇਹ ਮੇਰਾ ਖਿਆਲ ਨੰਗੇ ਤਾਂ ਜਿਹੜੇ ਜੀ ਉਹ ਹੋਣੇ ਚਾਹੀਦੇ ਆ, ਨਹੀਂ ਤਾਂ ਜਿਵੇਂ ਹੱਥ ਪੈਰ ਉਹ ਦੁਬਾਰਾ ਮਾਰ ਰਹੇ ਆ ਮੂਹਰੇ ਆਉਣ ਦੇ ਵਾਸਤੇ। ਇਹ ਲੋਕਾਂ ਨੂੰ ਕਿਤੇ ਭੁੱਲ ਭੁਲਾਈ ਜਿਹੜਾ ਜੀ ਉਹ ਨਾ ਜਾਣ। 2000 ਕਰੋੜ ਰੁਪਈਏ ਦਾ ਘਪਲਾ, ਇੰਦਰਜੀਤ ਵਾਲਾ ਮਾਮਲਾ, ਉਹ ਕਿੰਨਾ ਜਿਹੜਾ ਜੀ ਉਹ ਚੱਲ ਰਿਹਾ ਕਿ ਕਿਵੇਂ ਕਮਜ਼ੋਰ ਕੇਸ ਬਣਾਏ ਜਾਂਦੇ ਸੀਗੇ, ਕਿਵੇਂ ਜਿਹੜਾ ਜੀ ਉਹ ਸਾਰਾ ਕੁਝ ਕੀਤਾ ਜਾਂਦਾ ਸੀ। ਜਾਂ ਜਿਵੇਂ ਇਹ ਮਾਮਲਾ STF ਵਾਲਾ ਸੀਗਾ, ਉਹ ਹਾਈ ਕੋਰਟ ਦੇ ਵਿੱਚ ਚਲੇ ਗਿਆ। ਕੀ STF ਨੂੰ ਬ੍ਰੇਕਾਂ ਲੱਗ ਜਾਣਗੀਆਂ? ਉਹ ਸਹੁੰ ਦਾ ਕੀ ਬਣੂਗਾ ਜਿਹੜੀ 4 ਹਫ਼ਤਿਆਂ ਦੇ ਵਿੱਚ ਡਰੱਗ ਨੂੰ ਖਤਮ ਕਰਨ ਵਾਲੀ ਜਿਹੜੀ ਸਹੁੰ ਸੀਗੀ, ਸ਼ਾਇਦ ਉਹ ਕਹਿ ਦਿੱਤਾ ਜਾਵੇ ਵੀ ਨਸ਼ਾ ਮੁੱਕ ਗਿਆ। ਔਰ ਇਹ ਸਾਰਾ ਕੁਝ ਜਿਹੜਾ ਜੀ ਮੇਰਾ ਖਿਆਲ ਤਾਂ ਤੁਸੀਂ ਕਹਿ ਹੀ ਸਕਦੇ ਹੋ, ਜਿਹੜੀ ਲਾਸਟ ਤੁਸੀਂ ਗੱਲ ਕਹੀ ਕਿ ਕੰਨਾਂ ਨੂੰ ਸੁਣਨ ਦੇ ਵਾਸਤੇ ਹੀ ਚੰਗੀਆਂ ਨੇ। ਸ਼ਾਇਦ ਇਹ ਖਬਰਾਂ ਉਹਦੇ ਦਿਨਾਂ ਦੇ ਦੌਰਾਨ ਕਿਸੇ ਨਾ ਕਿਸੇ ਰੂਪ 'ਚ ਗਾਇਬ ਹੋ ਜਾਣਗੀਆਂ, ਕਿਉਂਕਿ ਕੋਈ ਨਾ ਕੋਈ ਵੱਡੀ ਖਬਰ ਆਊਗੀ ਤੇ ਉਹ ਦਬ ਲੂ। ਅੱਜ ਤੇ ਅਗਲੇ ਕਾਲਰ ਤੋਂ ਪਹਿਲਾਂ ਪੁੱਛਿਆ ਕਿ ਸਲਵਿੰਦਰ ਸਿੰਘ ਹੁੰਦਾ ਸੀਗਾ, ਉਹਦਾ ਕੀ ਬਣਿਆ? ਕੁਛ ਨਹੀਂ ਜੀ, ਉਹਦੀ ਜ਼ਮਾਨਤ ਹੋ ਗਈ ਸੀਗੀ। ਜਿਹੜੇ ਕੇਸ ਦੇ ਵਿੱਚ ਉਹ ਅੰਦਰ ਸੀਗਾ, ਹਾਲਾਂਕਿ NIA ਨੇ ਜਿਹੜੀ ਪੁੱਛਗਿੱਛ ਕੀਤੀ ਸੀ ਉਸ ਮਾਮਲੇ 'ਚ ਤਾਂ ਉਹਨੂੰ ਕੁਛ ਵੀ ਨਹੀਂ ਸੀ ਹੋਣ ਦਿੱਤਾ ਉਹਦੇ ਆਕਾ ਜਿਹੜੇ ਸੀਗੇ ਜੀ ਉਹਦੇ ਵੱਲੋਂ, ਅਜੇ ਕਿਉਂਕਿ NIA ਨੇ ਉਸ ਮਾਮਲੇ 'ਚ ਚਲਾਨ ਨਹੀਂ ਪੇਸ਼ ਕੀਤਾ। ਇਸ ਕਰਕੇ ਕਲੀਅਰ ਨਹੀਂ ਹੈ ਜੀ ਕਿ NIA ਨੇ ਕੀ ਉਹਨੂੰ ਵਾਅਦਾ ਮਾਫ ਬਣਾਇਆ, ਕੀ ਉਹਦੇ ਵਿੱਚ ਜਿਹੜਾ ਜੀ ਉਹ ਰੱਖਿਆ। ਜਿੱਦਣ ਸੁੱਚਾ ਸਿੰਘ ਲੰਗਾਹ ਦੀ ਗ੍ਰਿਫਤਾਰੀ ਹੋਈ ਆ ਉਸ ਦਿਨ ਉਹਦੀ ਜ਼ਮਾਨਤ ਹੋ ਗਈ ਸੀ। ਇੱਕ ਅੰਦਰ ਇੱਕ ਬਾਹਰ। ਜੀ ਜੀ ਜੀ, ਕਿਉਂਕਿ ਫੋਟੋਆਂ ਦੇ ਵਿੱਚ ਉਹ ਵੀ ਤੁਰਿਆ ਫਿਰਦਾ ਸੀਗਾ ਇਹਦੇ ਨਾਲ ਹੀ। ਤੇ ਅੱਗੇ ਮਨਜੀਤ ਸਿੰਘ ਜੀ ਐਡਮਿੰਟਨ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਇਹ ਹੈ ਕਿ ਹੁਣ ਇੱਕ ਪਾਵਰ ਆ ਗਈ ਹੈ ਡਬਲ ਕੈਪਟਨ ਕੋਲ, ਤੇ ਮੇਰੇ ਖਿਆਲ ਹੈ ਕਿ ਅੱਗੇ ਜਿਹੜੀਆਂ ਅਕਾਲੀਆਂ ਦੀ ਸਰਕਾਰ, ਕਾਂਗਰਸ ਕਦੇ ਵੀ ਉਹ ਜਿਹੜਾ ਇੱਕ ਹੈਗਾ ਨਾ ਕਾਨੂੰਨ ਦਫਾ 350 ਦੇ ਅੰਡਰ, ਉਹ ਪਤਾ ਨਹੀਂ ਕਿਹੜੀ ਦਫਾ, ਮੈਨੂੰ ਪਤਾ ਵੀ ਉਹ ਭੰਗ ਕਰ ਸਕਦੇ ਨੇ ਸਟੇਟ ਦੀ ਜਿਹੜਾ ਰਾਜ ਹੈ ਅਕਾਲੀਆਂ ਦਾ। ਕਈ ਵਾਰੀ ਭੰਗ ਹੋਇਆ ਤੇ ਕਈ ਵਾਰੀ ਸੈਂਟਰ ਨੇ ਉੱਥੇ ਆਪਣੇ ਰਾਸ਼ਟਰਪਤੀ ਸ਼ਾਸਨ ਲਗਾਇਆ। ਕੀ ਹੁਣ ਇਹ ਜਿਹੜੇ 2 ਪਾਵਰਾਂ ਦੇ ਕੋਲ ਆਈਆਂ ਨੇ, ਇਹ ਜੋ ਮਰਜ਼ੀ ਸ਼ਾਇਦ ਸਫੇਦੀ ਕਰੀ ਜਾਏ
ਇਹਨੂੰ ਕੋਈ ਨਹੀਂ ਪੁੱਛਣ ਵਾਲਾ। ਥੈਂਕ ਯੂ। ਦੇਖੋ ਉਸ ਧਾਰਾ ਦੇ ਤਹਿਤ ਸਰਕਾਰ ਭੰਗ ਕਰ ਦੇਣੀ ਜਿਹੜੀ ਉਹ 300 ਹੈਗੀ ਆ, ਉਹ 67 ਆ ਸ਼ਾਇਦ, ਜੇ ਮੈਂ ਗਲਤ ਨਹੀਂ ਤਾਂ ਮੇਰਾ ਖਿਆਲ ਨਹੀਂ 67 ਨਹੀਂ ਹੈ, ਕੁਛ ਹੋਰ ਉਹ ਧਾਰਾ ਹੈ, ਇੱਕਦਮ ਮੇਰੇ ਵੀ ਦਿਮਾਗ ਦੇ ਵਿੱਚ ਨਹੀਂ ਆ ਰਿਹਾ ਕਿਉਂਕਿ ਉਹਦੀ ਵਰਤੋਂ ਹੁਣ ਨਹੀਂ ਹੋਈ ਕਾਫੀ ਦੇਰ ਤੋਂ। ਪਹਿਲਾਂ ਸੈਂਟਰ ਦੀਆਂ ਸਰਕਾਰਾਂ ਜਿਹੜੀਆਂ ਜੀ ਉਹ ਸਰਕਾਰ ਤੋੜਦੀਆਂ ਰਹੀਆਂ ਨੇ। ਇਸ ਤਰ੍ਹਾਂ ਹੈ ਕਿ ਮੰਨ ਲਓ ਜੇ ਸੈਂਟਰ ਦੀ ਸਰਕਾਰ ਨੇ ਉਹਨੂੰ ਉਸ ਧਾਰਾ ਦੇ ਤਹਿਤ ਇਹਨੂੰ ਤੋੜਨਾ ਹੋਵੇ ਤਾਂ ਉਹ ਕਿਉਂ ਤੋੜੂਗੀ ਜੀ? ਉਹਦਾ ਰੀਜ਼ਨ ਹੈ ਉਹਦੇ ਪਿੱਛੇ। ਭਾਰਤੀ ਜਨਤਾ ਪਾਰਟੀ ਦਾ ਇੱਥੇ ਕੁਝ ਵੀ ਨਹੀਂ ਹੈਗਾ ਜੀ ਪੰਜਾਬ ਦੇ ਵਿੱਚ, ਉਹਦਾ ਕੋਈ ਆਧਾਰ ਨਹੀਂ ਗਾ ਇੱਥੇ, ਉਹਦੇ ਕੋਲੇ MLA ਕੋਈ ਨਹੀਂ ਹੈਗੇ ਕਿ ਜੇ ਉਹਨੂੰ ਲੱਗੇ ਕਿ ਮੈਂ ਜਿਹੜਾ ਜੀ ਉਹ ਬਣਾਉਣਾ। ਇਸ ਕਰਕੇ ਕਾਫੀ ਹੱਦ ਤੱਕ ਜਿਵੇਂ ਇਹ ਗੱਲ ਚੱਲਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਸਮਝੌਤੇ ਦੇ ਤਹਿਤ ਤਾਂ ਇਹ ਜਿਹੜੀ ਹੈ ਜੀ ਉਹ ਸਰਕਾਰ ਬਣਾਈ ਹੈ ਕਿ ਸਾਡਾ ਨਹੀਂ ਹੈਗਾ ਤੇ ਕੋਈ ਹੋਰ ਜਿਹੜੀ ਨਾ ਆ ਜਾਵੇ। ਇਸ ਕਰਕੇ ਉਸ ਧਾਰਾ ਦੀ ਵਰਤੋਂ ਦੀ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਜੀ ਉਹ ਹੋ ਸਕੂ ਜੀ। ਤੇ ਸਾਡੇ ਜੀ ਆਖਰੀ ਕਾਲਰ ਨੇ ਸੁਰਿੰਦਰ ਸਿੰਘ ਗਿੱਲ, ਅਸੀਂ ਹੋਰ ਕਾਲਸ ਨਹੀਂ ਲੈ ਸਕਾਂਗੇ। ਸੁਰਿੰਦਰ ਸਿੰਘ ਗਿੱਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਭਾਜੀ ਹੁਣ ਤੋਂ ਇਹ ਪੁੱਛਣਾ ਸੀ ਵੀ ਕੀ ਜਿੱਦਾਂ ਇੰਨੇ ਝਟਕੇ ਖਾਧੇ ਆ ਇਹਨਾਂ ਆਪ ਵਾਲਿਆਂ ਨੇ ਤੇ ਇਹਨਾਂ ਝਟਕਿਆਂ ਨੂੰ ਗਾਹਾਂ ਆਉਣੇ ਵਾਲੇ ਸਮੇਂ ਵਿੱਚ ਸੁਧਾਰਨ ਦਾ ਕੋਈ ਕੋਸ਼ਿਸ਼ ਕਰਨ ਦੀ ਹੈ ਇਹਨਾਂ ਦੀ ਆਸ, ਨਾ ਕਿ ਆਪ ਵੀ ਇਹ ਬੇਆਸੇ ਹੋ ਕੇ ਤੇ ਬਾਕੀਆਂ ਵੀ ਨਿਰਾਸ਼ ਕਰਕੇ ਘਰ ਬੈਠਣਗੇ। ਇੱਕ ਹੋਰ ਛੋਟਾ ਜਿਹਾ ਨਾਲ ਹੀ ਹੈ ਜੀ, ਜਿਸ ਤਰ੍ਹਾਂ ਬਾਦਲ ਸਾਹਿਬ ਆਪਣੀ ਅਕਸਰ ਉਮਰ ਨੂੰ ਵੀ ਲੁਕਾਉਣ ਦੀ ਕੋਸ਼ਿਸ਼ ਕਰਦੇ ਆ, ਅਸੀਂ ਤੇ ਇਹ ਸੋਚਦੇ ਆ ਤੇ ਜੇਕਰ ਉਹਨਾਂ ਦਾ ਬੱਸ ਚੱਲੇ ਤਾਂ ਕਿਸੇ ਹੋਰ ਮਾਤੜ ਦੀ ਧੱਕੇ ਨਾਲ ਆਪਣੀ ਉਮਰ ਵੀ ਆਪਣੇ ਨਾਲ ਹੀ ਧੱਕੇ ਨਾਲ ਹੋ ਕਰਵਾ ਲੈਣ। ਇਹ ਤਾਂ ਰੱਬ ਦੀ ਇੱਕ ਦੇਣ ਆ ਵੀ ਉਸਦਾ ਕਰ ਨਹੀਂ ਦਿੰਦਾ। ਕਹਿੰਦੀ ਕੱਟਿਓ ਨਾ ਜੀ। ਇਹ ਠੀਕ ਹੈ ਜੀ, ਇਹ ਠੀਕ ਹੈ ਤੁਹਾਡੀ ਗੱਲ ਵੀ ਕਾਗਜ਼ਾਂ ਪੱਤਰਾਂ ਦੀ ਕਿਸੇ ਹੋਰ ਨੂੰ ਨਾ ਭੇਜ ਦੇਣ। ਤੁਹਾਡੇ ਕਹਿਣ ਦਾ ਮਤਲਬ ਇਹ ਆ ਕੁਛ ਵੀ ਪੋਸੀਬਲ ਹੈ ਜੀ, ਰਾਜਨੀਤਿਕ ਲੋਕਾਂ ਤੋਂ ਕੁਛ ਵੀ ਪੋਸੀਬਲ ਹੈ। ਜਿਹੜੀ ਤੁਸੀਂ ਗੱਲ ਕਹੀ ਹੈ ਇਹ ਬਹੁਤ ਵੱਡਾ ਇੱਕ ਸਵਾਲ ਹੈ ਆਮ ਆਦਮੀ ਪਾਰਟੀ ਦੇ ਵਾਸਤੇ, ਜਿਹੜੀ ਵੀ ਅੱਗੋਂ ਜਿਹੜਾ ਜੀ ਉਹ ਕੁਛ ਸਿੱਖੂਗੇ। ਜੋ ਹਾਲਾਤ ਮੌਜੂਦਾ ਚੱਲ ਰਹੇ ਆ, ਮੈਂ ਨਹੀਂ ਕਹਿੰਦਾ ਕਿ ਨਿਰਾਸ਼ਾ ਵਾਲੇ ਆ, ਪਰ ਇਸ ਪੱਖੋਂ ਨਿਰਾਸ਼ਾ ਵਾਲੇ ਜਿਹੜੇ ਜੀ ਉਹ ਕਹੇ ਜਾ ਸਕਦੇ ਆ। ਲੱਗਦਾ ਨੀ ਗਾ ਕਿ ਇਹਨਾਂ ਨੇ ਕੁਛ ਜਿਹੜਾ ਜੀ ਉਹ ਸਿੱਖਿਆ। ਜੇ ਸਿੱਖਿਆ ਹੁੰਦਾ ਤੇ ਇੰਨਾ ਵੀ ਈਜ਼ੀ ਨਾ ਲੈਂਦੇ ਇਹਨਾਂ ਚੋਣਾਂ ਨੂੰ। ਇਹ ਪਤਾ ਸੀਗਾ ਕਿ ਜਿਹੜੀ ਸਰਕਾਰ ਹੈ ਉਹਨੇ ਇਹ ਜਿੱਤਣੀਆਂ ਨੇ, ਪਰ ਲੜਨਾ ਤਾਂ ਜਿਹੜਾ ਜੀ ਉਹ ਪੂਰੇ ਜ਼ੋਰਦਾਰ ਤਰੀਕੇ ਨਾਲ ਚਾਹੀਦਾ ਸੀਗਾ ਨਾ। ਸਹੀ ਪੁੱਛੋ ਤੇ ਜ਼ੋਰਦਾਰ ਤਰੀਕੇ ਦੇ ਨਾਲ ਇਹਨਾਂ ਨੇ ਲੜੀਆਂ ਹੀ ਨਹੀਂ ਗਈਆਂ ਜੀ ਜਿਹੜੀਆਂ ਇਹ ਚੋਣਾਂ। ਹਾਂ, ਜਿੰਨੀ ਦੇਰ ਤੱਕ ਉਹ ਵਲੰਟੀਅਰ ਜਿਨ੍ਹਾਂ ਨੇ ਇਹ ਸਾਰਾ ਕੁਛ ਪਾਰਟੀ ਖੜੀ ਕੀਤੀ ਸੀ, ਜੋ ਸਭ ਕੁਛ ਜਿਹੜਾ ਜੀ ਉਹ ਕੀਤਾ ਸੀਗਾ, ਉਹਨਾਂ ਨੂੰ ਨਹੀਂ ਮੁੜ ਕੇ ਜਿਹੜਾ ਜੀ ਉਹ ਮਨਾਇਆ ਜਾਂਦਾ। ਜਿਨ੍ਹਾਂ ਨੂੰ ਮਨਾਉਣ ਦੇ ਵਾਸਤੇ ਕੋਈ ਕੋਸ਼ਿਸ਼ ਨਹੀਂ ਹੋਈ ਜੀ, ਨਾ ਹੋ ਰਹੀ ਹੈ, ਉਹ ਨਾਰਾਜ਼ ਹੋ ਕੇ ਜਿਹੜਾ ਜੀ ਉਹ ਘਰੇ ਬਹਿ ਗਏ। ਉਹਨਾਂ ਨੂੰ ਆਇਡੈਂਟੀਫਾਈ ਕਰਨਾ ਪਊਗਾ ਜੀ, ਚਾਹੇ ਉਹ ਪਾਰਟੀ ਕਰੇ ਤੇ ਚਾਹੇ ਕੋਈ ਹੋਰ ਨਵੀਂ ਉੱਠਣ ਵਾਲੀ ਜਿਹੜੀ ਆ ਜੀ ਉਹ ਮੂਵਮੈਂਟ ਕਰੇ, ਉਹ ਕਿਸੇ ਨਵੇਂ ਪਾਰਟੀ ਦੇ ਰੂਪ ਦੇ ਵਿੱਚ ਹੋਵੇ। ਜਿਵੇਂ ਡਾਕਟਰ ਗਾਂਧੀ ਹੋਰੀ ਅੱਜ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ, ਮੇਰਾ ਖਿਆਲ ਕੋਈ ਇਹੋ ਜਿਹੇ ਬੰਦੇ ਨੂੰ ਇਨੀਸ਼ੀਏਟਿਵ ਜਿਹੜਾ ਜੀ ਜੇ ਉਹ ਦਿੱਤਾ ਜਾਵੇ ਜਾਂ ਉਹ ਆਪਣੇ ਤੌਰ ਦੇ ਉੱਤੇ ਲੈਣ ਤਾਂ ਇਹ ਪੋਸੀਬਿਲਿਟੀ ਹੋ ਸਕਦੀ ਹੈ ਕਿ ਦੁਬਾਰਾ, ਕਿਉਂਕਿ ਗੱਲ ਇਹ ਹੈ ਨਾ ਜਿਹੜਾ ਗੁੱਸਾ ਗਿਲਾ ਜਿਹੜਾ ਲੋਕਾਂ ਦਾ ਸੀਗਾ ਉਹ ਤਾਂ ਜਿਉਂ ਦਾ ਤਿਉਂ ਉੱਥੇ ਹੀ ਕਾਇਮ ਹੈ, ਉਸੇ ਤਰੀਕੇ ਦੇ ਨਾਲ ਕਾਇਮ ਹੈ। ਨਾ ਉਹ ਸਵਾਲ ਜਿਹੜੇ ਆ ਜੀ ਮੁੱਕੇ ਆ, ਨਾ ਲੋਕਾਂ ਦਾ ਗੁੱਸਾ ਮੁੱਕਿਆ। ਇਸ ਕਰਕੇ ਉੱਠ ਤਾਂ ਸਕਦਾ, ਪਰ ਕੀ ਉਹ ਆਮ ਆਦਮੀ ਪਾਰਟੀ ਪੰਜਾਬ ਦੇ ਰੂਪ ਦੇ ਵਿੱਚ ਉੱਠੂਗਾ? ਇਹ ਇੱਕ ਬਹੁਤ ਵੱਡਾ ਸਵਾਲ ਹੀ ਹੈ ਜਿੰਨਾ ਹਾਲ ਦੀ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਦੇ ਰਹੇ ਸੀਗੇ। ਹੁਣ ਇਸੇ ਦੇ ਨਾਲ ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।